ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ, ਘਰਾਂ ਦੇ ਵਿੱਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਇਸ ਸਾਲ ਦਾ ਜਿਹੜਾ ਆਖਰੀ ਦਿਨ ਹੈਗਾ ਦਸੰਬਰ 31 ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਸਤਨਾਮ ਸਿੰਘ ਧਾਲੀਵਾਲ, ਬਿੰਦਰ ਧਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਆਪਾਂ ਜਿਹੜੀਆਂ ਆ ਕੁਛ ਕੁ ਖਬਰਾਂ ਜਿਹੜੀਆਂ ਸਾਂਝੀਆਂ ਕਰਾਂਗੇ, ਫਿਰ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੀ ਜਿਹੜਾ ਪੂਰੇ ਸਾਲ ਦੇ ਵਿੱਚ ਅਪਡੇਟ ਅਮਰੀਕਾ ਦੇ ਵਿੱਚ ਜਿਹੜਾ ਆ ਕਿਹੜੇ ਅਸੀਂ ਟੌਪਿਕਸ ਕਵਰ ਕੀਤੇ, ਕਿਹੜੇ ਪ੍ਰੋਗਰਾਮ ਐਡ ਕੀਤੇ ਅਤੇ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਐਕਸਪੈਕਟ ਕਰਦੇ ਆ। ਅਤੇ ਕੱਲ੍ਹ ਨੂੰ ਆਪਾਂ ਕਾਲਾਂ ਵੀ ਲਵਾਂਗੇ ਨਵੇਂ ਸਾਲ ਦੇ ਉੱਤੇ। ਸੋ ਸਭ ਤੋਂ ਪਹਿਲਾਂ ਜਿਹੜੀਆਂ ਅੱਜ ਦੀਆਂ ਜੇ ਆਪਾਂ ਖਬਰਾਂ ਸਾਂਝੀਆਂ ਕਰੀਏ, ਟੈਕਸਿਸ ਚਰਚ ਵਾਲੀ। ਜੀ ਬਿਲਕੁਲ। ਟੈਕਸਸ ਚਰਚ ਵਾਲੇ ਨੇ ਜਿਹੜਾ ਦੱਸਿਆ ਵੀ ਜਿਸ ਬੰਦੇ ਨੇ ਉੱਥੇ ਗੋਲੀਆਂ ਚਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ, ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਰੋਟੀ ਪਾਣੀ ਵੀ ਜਿਹੜਾ ਆ ਉਹ ਛਕਾਇਆ ਸੀ। ਕਹਿੰਦੇ ਵੀ ਉਹ ਬੰਦਾ ਜਿਹੜਾ ਆ ਨਕਲੀ ਵਾਲ ਲਾ ਕੇ ਅਤੇ ਹੋਰ ਕਈ ਕੁਛ ਲਾ ਕੇ ਜਿਹੜਾ ਆ ਉਹ ਤਾਂ ਪਹਿਲੋਂ ਵੀ ਆਇਆ ਸੀਗਾ। ਅਤੇ ਇਸ ਦੇ ਬਾਰੇ ਜਿਹੜਾ ਪਤਾ ਇਹੀ ਜਿਹੜਾ ਲੱਗ ਰਿਹਾ ਹਰਜੋਤ ਸਿੰਘ, ਵੀ ਜਿਸ ਨੇ ਗੋਲੀ ਜਿਹੜੀ ਚਲਾਈ ਆ, ਉਹਨੇ ਕਾਫੀ ਦੂਰੋਂ ਜਿਹੜੀ ਉਸ ਬੰਦੇ ਦੇ ਉੱਤੇ ਜਿਹੜੀ ਗੋਲੀ ਚਲਾਈ, ਅਤੇ ਉਹ ਰਿਟਾਇਰਡ ਜਿਹੜਾ ਉਹ ਬੰਦਾ ਸੀਗਾ, ਅਤੇ ਸਿੱਧੀ ਸਿਰ ਦੇ ਵਿੱਚ ਜਿਹੜੀ ਉਸਨੇ ਗੋਲੀ ਮਾਰ ਕੇ ਉੱਥੇ ਹੀ ਨਾਲ ਦੇ ਨਾਲ ਉਸ ਨੂੰ ਜਿਹੜਾ ਉਹ ਖ਼ਤਮ ਕਰ ਦਿੱਤਾ ਸੀਗਾ। ਸੋ ਇਹ ਉੱਥੇ ਕਾਫੀ ਵੱਡਾ ਜਿਹੜਾ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਜਿਹੜਾ ਉਹ ਬਚਾਅ ਹੋ ਗਿਆ ਆ। ਕੀਥ ਥੋਮਸ ਕਿਨੂਐਨ ਜਿਹੜਾ 43 ਸਾਲ ਦਾ ਜਿਹੜਾ ਉਹ ਸੀਗਾ, ਜਿਹੜਾ ਵਾਈਟ ਸੈਟਲਮੈਂਟ ਇਲਾਕੇ ਦੇ ਵਿੱਚ ਜਾ ਕੇ ਜਿਹੜਾ ਕ੍ਰਾਈਸਟ ਚਰਚ ਆਫ ਦਾ ਕ੍ਰਾਈਸਟ ਆ, ਉੱਥੇ ਉਹਨੇ ਜਿਹੜੀ ਆ ਉਹ ਗੋਲੀਆਂ ਚਲਾਉਣ ਦੀ ਜਿਹੜੀ ਸਾਜ਼ਿਸ਼ ਜਿਹੜੀ ਉਹ ਘੜੀ ਸੀ। ਉਸ ਤੋਂ ਪਹਿਲਾਂ ਹੀ ਜਿਹੜੇ ਉੱਥੋਂ ਦੇ ਇੱਕ ਜਿਹੜੇ ਸੀਗੇ ਮੈਂਬਰ, ਉਸ ਚਰਚ ਦੇ ਮੈਂਬਰ ਨੇ ਉਸ ਨੂੰ ਪਹਿਲਾਂ ਹੀ ਜਿਹੜਾ ਉੱਥੋਂ ਮੁਕਾ ਦਿੱਤਾ ਸੀਗਾ। ਸੋ ਇਸ ਟਾਈਮ ਜਿਹੜੀ ਇਹ ਗੱਲ ਪੂਰੀ ਜਿਹੜੀ ਗੁੱਡ ਗਾਏ ਵਿਦ ਦਾ ਗਨ ਦੀ ਜਿਹੜੀ ਬਿਲਕੁਲ ਜਿਹੜੀ ਪ੍ਰਭਾਵਸ਼ਾਲੀ ਤੌਰ ਦੇ ਉੱਤੇ ਜਿਹੜੀ ਉਹ ਦੇਖ ਰਹੀ ਆ, ਵੀ ਕਿਉਂਕਿ ਜਿਹੜੇ ਬਹੁਤ ਸਾਰੇ ਲਾ ਅਬਾਈਡਿੰਗ ਜਿਹੜੇ ਗਨ ਓਨਰਸ ਨੇ ਉਹ ਚਾਹੁੰਦੇ ਨੇ ਵੀ ਇੱਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਸਾਹਮਣੇ ਆਉਣ, ਕਿਉਂਕਿ ਅਕਸਰ ਆਪਾਂ ਮੀਡੀਆ ਦੇ ਵਿੱਚ ਨੈਗੇਟਿਵ ਖਬਰ ਜਿਹੜੀ ਆ ਗਨ ਦੀ ਉਹ ਜਿਹੜੀ ਕਹਿੰਦੇ ਦੇਖੀ ਜਾਂਦੀ ਆ, ਅਤੇ ਜਦੋਂ ਇੱਦਾਂ ਕੋਈ ਬਚਾਉਂਦਾ ਆ, ਚਾਹੇ ਸਟੋਰ ਦੇ ਵਿੱਚ ਹੁੰਦਾ ਹੈ ਅਤੇ ਜਾਂ ਕੋਈ ਇੱਦਾਂ ਦੀ ਚੀਜ਼ ਨੂੰ ਜਿਹੜਾ ਉਹ ਬਚਾਇਆ ਆ, ਉਹ ਜਿਹੜੀ ਇਸ ਟਾਈਮ ਉਹਨੂੰ ਐਜ਼ ਏ ਪੋਜ਼ੀਟਿਵ ਜਿਹੜੀ ਉਹ ਦੇਖ ਰਹੇ ਆ। ਉੱਥੇ ਟੈਕਸਸ ਦੇ ਹੀ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਵੀ ਸੀਗੇ, ਉਹ ਆਪਣਾ ਤਾਂ ਹੁਣ ਡਰੋਪ ਆਊਟ ਜਿਹੜੇ ਉਹ ਕਰ ਚੁੱਕੇ ਨੇ, ਬੇਟੋ ਰੁਰਕ, ਉਹਨਾਂ ਨੇ ਇਸ ਦੇ ਉੱਤੇ ਇਹੀ ਜਿਹੜੀ ਟਿੱਪਣੀ ਦਿੱਤੀ ਆ ਵੀ ਇਹ ਇੱਕ ਮਾੜੀ ਚੀਜ਼ ਘਟਨਾ ਜਿਹੜੀ ਆ ਵਾਪਰੀ ਆ, ਅਤੇ ਗਨਜ਼ ਨੂੰ ਲੈ ਕੇ ਜਿਹੜਾ ਆ ਉਹ ਸਟਰੋਂਗ ਜਿਹੜੇ ਚਾਹੀਦੇ ਨੇ, ਰੂਲ ਚਾਹੀਦੇ ਨੇ ਵੀ ਤਾਂ ਜੋ ਜਿਹੜੀਆਂ ਗਨਜ਼ ਆ ਉਹ ਕਿਸੇ ਤੱਕ ਵੀ ਜਿਹੜੀਆਂ ਨਾ ਹੋਣ। ਅਤੇ ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਸੀ ਹਰਜੋਤ ਸਿੰਘ ਜੀ, ਵੀ ਜਿਸ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਕੁਛ ਮਹੀਨੇ ਪਹਿਲਾਂ ਹੀ ਇਹ ਨਵਾਂ ਕਾਨੂੰਨ ਲਾਗੂ ਹੋਇਆ ਸੀਗਾ, ਜਿੱਥੇ ਚਰਚਿਸ ਦੇ ਵਿੱਚ ਅਤੇ ਸਿਨੇਗੋਗਸ ਦੇ ਵਿੱਚ ਅਤੇ ਪਲੇਸਿਸ ਆਫ ਵਰਸ਼ਿਪ ਦੇ ਵਿੱਚ ਅਲਾਊ ਕੀਤਾ ਗਿਆ ਸੀਗਾ ਵੀ ਜਿਹੜੇ ਤੁਸੀਂ ਗਨਜ਼ ਵਗੈਰਾ ਆ ਉਹ ਲੈ ਕੇ ਜਾ ਸਕਦੇ ਆ। ਅਤੇ ਉਸੇ ਕਰਕੇ ਹੀ
ਜਿਹੜੀ ਉੱਥੇ ਇੱਕ ਮਾਸ ਸ਼ੂਟਿੰਗ ਹੋਣ ਤੋਂ ਬਚਾਅ ਹੋ ਗਿਆ ਹੈ। ਜੀ, ਸੋ ਬਿਲਕੁਲ। ਸੋ ਕੱਲ੍ਹ ਆਪਾਂ ਇਹ ਵੀ ਬੇਨਤੀ ਕੀਤੀ ਸੀ ਵੀ ਜਿੰਨੇ ਵੀ ਆਪਣੇ ਜਿਹੜੇ ਧਾਰਮਿਕ ਸਥਾਨ ਹੈਗੇ, ਚਾਹੇ ਉਹ ਮੰਦਿਰ ਆ, ਮਸਜਿਦ ਆ, ਗੁਰਦੁਆਰਾ ਸਾਹਿਬ ਆ, ਚਰਚ ਆ, ਉਹਨਾਂ 'ਚ ਜਿਹੜੀ ਸਿਕਿਉਰਿਟੀ ਆ ਖਾਸ ਕਰਕੇ ਆਪਣੇ ਗੁਰੂ ਘਰਾਂ ਵਾਲਿਆਂ ਨੂੰ ਪੂਰੀ ਰੱਖਣੀ ਚਾਹੀਦੀ ਆ, ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ 'ਚ ਹੁੰਦੀ ਆ ਸੰਡੇਜ਼ ਨੂੰ ਅਤੇ ਵੈਡਨਸਡੇ ਨੂੰ ਅਤੇ ਹੋਰ ਵੀ ਰੈਗੂਲਰ ਪ੍ਰੋਗਰਾਮ, ਅਤੇ ਅੱਜ ਨਵੇਂ ਸਾਲ ਵਾਲੇ ਦਿਨ ਵੀ ਬਹੁਤ ਗੁਰੂ ਘਰਾਂ ਦੇ ਵਿੱਚ ਸਾਰੀ ਰਾਤ ਹੁੰਦੀ ਆ। ਅਤੇ ਸੋ ਜ਼ਰੂਰ ਸਿਕਿਉਰਿਟੀ ਦਾ ਪ੍ਰਬੰਧ ਚਾਹੀਦਾ, ਟ੍ਰੇਨਿੰਗ ਲੈਣੀ ਚਾਹੀਦੀ ਹੈ। ਅਤੇ ਸਾਨੂੰ ਬਹੁਤ ਸਾਰੀਆਂ ਕਾਲਸ ਵੀ ਆਈਆਂ ਸੀਆਂ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਗ੍ਰਾਂਟ ਦਿੰਦੀ ਆ ਰਿਲੀਜੀਅਸ ਪਲੇਸਿਸ ਦੇ ਵਿੱਚ ਜਿਹੜੀ ਸਿਕਿਉਰਿਟੀ ਆ, ਜੇ ਕਿਸੇ ਨੇ ਟ੍ਰੇਨਿੰਗ ਲੈਣੀ ਆ ਉਹਦੇ ਲਈ ਵੀ। ਸੋ ਉਹ ਤੁਹਾਨੂੰ ਜ਼ਰੂਰ ਜਿਹੜੀਆਂ ਲੋਕਲ ਜਿਹੜੀਆਂ ਪੁਲਿਸ ਏਜੰਸੀਜ਼ ਹੈਗੀਆਂ ਉਹਨਾਂ ਨਾਲ ਕੰਟੈਕਟ ਕਰਕੇ ਗ੍ਰਾਂਟ ਲੈ ਕੇ ਆਪਣੇ ਬੰਦੇ ਜਿਹੜੇ ਆ ਉਹ ਟ੍ਰੇਨ ਜ਼ਰੂਰ ਕਰਨੇ ਚਾਹੀਦੇ ਹੈਗੇ ਆ। ਜੀ ਬਿਲਕੁਲ, ਇਹ ਜ਼ਰੂਰੀ ਹੈ। ਅਤੇ ਅਜਿਹੇ ਮੌਕੇ ਦੇ ਉੱਤੇ ਕੀ ਹੋਣਾ ਚਾਹੀਦਾ ਹੈ ਕਿ ਜਿੱਦਾਂ ਫਾਇਰ ਡਰਿੱਲ ਹੁੰਦੀ ਆ ਅਤੇ ਹੋਰ ਅਰਥਕੁਏਕ ਡਰਿੱਲ ਹੁੰਦੀ ਆ, ਇੱਕ ਅਜਿਹੀ ਚੀਜ਼ ਜਿਹੜੀ ਜ਼ਰੂਰ ਹੋਣੀ ਚਾਹੀਦੀ ਆ ਜਿਹੜੇ ਚੁਣਿੰਦਾ ਲੋਕ ਜਿਹੜੇ ਹੋਣ, ਜਿਸ ਦੇ ਵਿੱਚ ਵੀ ਤਾਂ ਜੋ ਉਹਨਾਂ ਨੂੰ ਪਤਾ ਹੋਵੇ ਵੀ ਰੱਬ ਨਾ ਕਰੇ ਜੇ ਕੋਈ ਅਜਿਹੀ ਮਾੜੀ ਘਟਨਾ ਵਾਪਰੀ ਆ ਅਤੇ ਕਰਨਾ ਕੀ ਆ, ਕਰਾਊਡ ਨੂੰ, ਲੋਕਾਂ ਨੂੰ, ਸੰਗਤ ਨੂੰ ਕਿਸ ਤਰੀਕੇ ਦੇ ਨਾਲ ਉੱਥੋਂ ਬਾਹਰ ਕੱਢਣਾ ਹੈ, ਕਿੱਦਾਂ ਸੁਰੱਖਿਅਤ ਆ, ਬੱਚਿਆਂ ਨੂੰ ਕਿੱਦਾਂ ਬਚਾਉਣਾ ਹੈ, ਜਾਂ ਜੋ ਕੁਛ ਵੀ ਜਿੱਦਾਂ ਵੀ ਜਿਹੜਾ ਕੁਛ ਕਰਨਾ ਆ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ ਆ। ਅਣਗੌਲਿਆਂ ਨਹੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਉਹ ਕਰਨਾ ਚਾਹੀਦਾ, ਲਾਈਟਲੀ ਜਿਹੜਾ ਇਹ ਚੀਜ਼ਾਂ ਨੂੰ ਨਹੀਂ ਲੈਣਾ ਚਾਹੀਦਾ। ਅਦਰਵਾਈਜ਼ ਜਿਹੜੀ ਆਪਾਂ ਬਾਅਦ ਦੇ ਵਿੱਚ ਦੇਖਿਆ ਹੀ ਆ ਆਲਰੇਡੀ ਵੀ ਕਿੱਦਾਂ ਜਿਹੜੀ ਆ ਉਹ ਮਾੜੀ ਘਟਨਾ ਜਿਹੜੀ ਆ ਉਹ ਵਾਪਰਦੀਆਂ ਰਹੀਆਂ ਨੇ ਅਤੇ ਗਾਂਹ ਵੀ ਜਿਹੜੀ ਉਹ ਵਾਪਰ ਸਕਦੀ। ਉਹਨਾਂ ਤੋਂ ਬਚਾਉਣ ਦੇ ਲਈ ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ ਹੈ। ਜੀ, ਅਗਲੀ ਖਬਰ ਜਿਹੜੀ ਆ ਉਹ ਇਰਾਕ ਤੋਂ ਆ ਰਹੀ ਆ। ਇਰਾਕ ਦੇ ਵਿੱਚ ਐਗਜ਼ੈਕਟਲੀ ਸੇਮ ਸਿਚੁਏਸ਼ਨ ਬਣਦੀ ਜਾ ਰਹੀ ਹੈ ਜਿਸ ਤਰ੍ਹਾਂ ਕਾਫੀ ਸਾਲ ਪਹਿਲਾਂ ਈਰਾਨ ਦੇ ਵਿੱਚ ਜਿਹੜੀ ਵਾਪਰੀ ਸੀ। ਅੰਬੈਸੀ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਓਵਰਪਾਵਰ ਕਰ ਲਿਆ ਸੀ। ਇਰਾਕ ਦੇ ਵਿੱਚ ਕੱਲ੍ਹ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ US ਨੇ 5 ਜਗ੍ਹਾ ਦੇ ਉੱਤੇ ਜਿਹੜਾ ਆ ਆਪਣਾ ਅਟੈਕ ਕੀਤਾ ਸੀ। ਜਿਹੜੇ ਮਿਲੀਸ਼ੀਆ ਮੈਨ ਹੈਗੇ ਆ ਖਾਸ ਕਰਕੇ ਇਰਾਕੀ ਫੋਰਸਿਸ ਨੂੰ ਅਤੇ US ਫੋਰਸਿਸ ਨੂੰ ਅਟੈਕ ਕਰਦੇ ਸੀ। ਇਹ ਵੀ ਦੱਸਿਆ ਗਿਆ ਸੀ ਵੀ ਉਹ ਸਾਰੇ ਜਿਹੜੇ ਆ ਈਰਾਨ ਬੇਸਡ ਹੈਗੇ ਆ ਜਾਂ ਈਰਾਨ ਵਾਲੇ ਉਹਨਾਂ ਦੀ ਸਪੋਰਟ ਕਰਦੇ ਆ। ਸੋ ਉਸ ਤੋਂ ਬਾਅਦ ਇਰਾਕ ਦੇ ਵਿੱਚ ਕਹਿੰਦੇ ਵੀ ਜਿਹੜੀ ਕਰਾਊਡ ਆ ਲੋਕਾਂ ਦੀ ਉਹ ਭੀੜ ਇਕੱਠੀ ਹੋ ਕੇ ਉਹਨਾਂ ਨੇ ਜਿਹੜੀ US ਦੀ ਅੰਬੈਸੀ ਆ ਬਗਦਾਦ ਦੇ ਵਿੱਚ ਉਹਨੂੰ ਆਪਣਾ ਘੇਰੇ ਵਿੱਚ ਲੈ ਲਿਆ ਅਤੇ ਉੱਥੇ ਜਿਹੜੇ ਆਪਣੇ ਨਾਅਰੇ ਵਗੈਰਾ ਵੀ ਕਾਫੀ ਲਾਏ ਹੈਗੇ ਆ, ਪੱਥਰਬਾਜ਼ੀ ਵੀ ਹੋਈ ਹੈਗੀ ਆ ਅਤੇ ਅੰਦਰ ਜਿਹੜੀ US ਅੰਬੈਸੀ ਦੇ ਵਿੱਚ ਜਿਹੜੀ ਸਿਕਿਉਰਿਟੀ ਹੁੰਦੀ ਆ ਉਹਨਾਂ ਨੇ ਟੀਅਰ ਗੈਸ ਵਗੈਰਾ ਵੀ ਛੱਡੀ ਹੈਗੀ ਆ। ਸੋ 100 ਦੇ ਕਰੀਬ ਜਿਹੜੇ ਮਰੀਨਸ ਹੈਗੇ US ਦੇ ਉਹ ਅੰਬੈਸੀ ਨੂੰ ਜਿਹੜਾ ਆ ਬਚਾਉਣ ਦੇ ਲਈ ਜਾਂ ਜਿਹੜੇ ਅੰਬੈਸੀ ਦੇ ਵਿੱਚ ਹੋਰ ਜਿਹੜੇ ਅਧਿਕਾਰੀ ਕੰਮ ਕਰਦੇ ਆ ਉਹਨਾਂ ਨੂੰ ਬਚਾਉਣ ਦੇ ਲਈ ਉੱਥੇ ਆਰਮੀ ਦੇ ਜਿਹੜੇ ਅਪੈਚੀ ਹੈਲੀਕਾਪਟਰ ਆ ਉਹਨਾਂ ਦੇ ਰਾਹੀਂ ਭੇਜੇ ਗਏ ਹੈਗੇ ਆ। ਜੀ ਬਿਲਕੁਲ, ਇਹ ਬੰਗਾਜ਼ੀ ਵਾਲੀ ਜਿਹੜੀ ਸਿਚੁਏਸ਼ਨ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਉਹ ਬਣਨ ਦੀ ਜਿਹੜੀ ਉਸ ਪਾਸੇ ਵੱਲ ਨੂੰ ਵੱਧ ਰਹੀ ਸੀਗੀ, ਪਰ ਹੁਣ ਹਾਲ ਦੀ ਘੜੀ ਜਿਹੜਾ ਆ ਉਹ ਉਸ ਦੇ ਉੱਤੇ ਥੋੜ੍ਹਾ ਜਿਹਾ ਕਾਬੂ ਪਾਇਆ ਗਿਆ। ਰਾਸ਼ਟਰਪਤੀ ਟਰੰਪ ਨੇ ਇਸ ਦੇ ਉੱਤੇ ਜਿਹੜਾ ਆ ਕਾਫੀ ਗੁੱਸੇ ਦੇ ਵਿੱਚ ਜਿਹੜਾ ਟਵੀਟ ਵੀ ਜਿਹੜੇ ਉਹ ਕੀਤੇ ਆ ਅਤੇ ਕਹਿੰਦੇ ਵੀ ਈਰਾਨ ਨੇ ਅਮਰੀਕਨ ਕੰਟਰੈਕਟਰ ਨੂੰ ਜਿਹੜਾ ਉਹ ਮਾਰਿਆ ਸੀਗਾ, ਕਈਆਂ ਨੂੰ ਜਿਹੜਾ ਉਸਨੇ ਜ਼ਖਮੀ ਕੀਤਾ ਸੀਗਾ ਅਤੇ ਅਸੀਂ ਜਿਹੜਾ ਇਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕਰਨੀ ਹੀ ਸੀਗੀ। ਅਤੇ ਕਹਿੰਦੇ ਵੀ ਹੁਣ ਜਿਹੜਾ ਈਰਾਨ ਆ ਉਹੀ ਜਿਹੜੀ ਇਰਾਕ ਦੇ ਵਿੱਚ ਅੰਬੈਸੀ ਆ US ਦੀ ਉਸ ਦੇ ਉੱਤੇ ਹਮਲਾ ਜਿਹੜਾ ਆ ਉਹ ਇਹ ਕਰਵਾ ਰਿਹਾ ਆ। ਇਸ ਤੋਂ ਪਹਿਲਾਂ ਜਿਹੜੇ ਨਾਲ ਹੀ ਉਹਨਾਂ ਨੇ ਇਹ ਵੀ ਟਵੀਟ ਕੀਤਾ ਵੀ ਜਿਹੜੇ ਲੱਖਾਂ ਇਰਾਕੀ ਲੋਕ ਜਿਹੜੀ ਆਜ਼ਾਦੀ ਚਾਹੁੰਦੇ ਨੇ ਅਤੇ ਉਹ ਈਰਾਨ ਦੇ ਦਬਦਬੇ ਦੇ ਹੇਠ ਆ, ਕੰਟਰੋਲ ਦੇ ਵਿੱਚ ਆ, ਹੁਣ ਟਾਈਮ ਆ ਅਤੇ ਹੁਣ ਤੁਸੀਂ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਇਹਨਾਂ ਦਾ ਜਿਹੜਾ ਉਹ ਸਾਥ ਦਿਓ ਅਮਰੀਕਾ ਵਾਲਿਆਂ ਦਾ, ਤਾਂ ਜੋ ਤੁਹਾਨੂੰ ਜਿਹੜੀ ਉਹਨਾਂ ਤੋਂ ਅਸੀਂ ਮੁਕਤ ਜਿਹੜਾ ਆ ਉਹ ਕਰਵਾ ਸਕੀਏ। ਅਤੇ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਮਰੀਨਸ ਜਿਹੜੇ ਆ ਉੱਥੇ ਉਹ ਘੱਲੇ ਗਏ ਆ ਅਤੇ ਇਹ ਜਿਹੜੇ ਟਵੀਟ ਆਉਣ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਿਹੜੇ ਪਹਿਲਾਂ ਇਰਾਕੀ ਫੋਰਸਿਸ ਸੀਗੀਆਂ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਪ੍ਰੋਟੈਸਟਰਸ ਨੂੰ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਨਹੀਂ ਕੀਤੀ। ਅਤੇ ਜਦ ਰਾਸ਼ਟਰਪਤੀ ਟਰੰਪ ਨੇ ਆਪਣਾ ਗੁੱਸਾ ਜਿਹੜਾ ਆ ਇਸ ਤਰੀਕੇ ਦੇ ਨਾਲ ਜ਼ਾਹਰ ਕੀਤਾ, ਕਾਲ ਕੀਤੀ ਜਾਂ ਜੋ ਵੀ ਉਹਨਾਂ ਨੇ ਉਹ ਸਾਰਾ ਕੁਛ ਉੱਥੋਂ ਕੀਤਾ। ਇਸ ਟਾਈਮ ਫਲੋਰੀਡਾ ਦੇ ਵਿੱਚ ਛੁੱਟੀਆਂ ਜਿਹੜੀਆਂ ਉਹ ਮਨਾਉਣ ਪਹੁੰਚੇ ਹੋਏ ਆ ਮਾਰ-ਆ-ਲਾਗੋ ਦੇ ਵਿੱਚ, ਅਤੇ ਉੱਥੇ ਜਦੋਂ ਉਹਨਾਂ ਨੇ ਕੀਤਾ ਤਾਂ ਫਿਰ ਕਹਿੰਦੇ ਵੀ ਇਰਾਕ ਦਾ ਜਿਹੜਾ ਕਮਾਂਡਰ ਆ ਆਰਮੀ ਦਾ ਉਹ ਉੱਥੇ ਪਹੁੰਚਿਆ ਅਤੇ ਉਹਨਾਂ ਨੇ ਫਿਰ ਇਹਨਾਂ ਜਿਹੜੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ ਉੱਥੇ ਕੀਤੀ ਹੈ। ਅਤੇ ਹਾਲ ਦੀ ਘੜੀ ਥੋੜ੍ਹਾ ਜਿਹਾ ਕੰਟਰੋਲ ਕਹਿੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ
ਇਹ ਪਹੁੰਚਿਆ ਹੋਇਆ ਆ। ਅੰਬੈਸੀ ਦੇ ਵਿੱਚ ਜਿੰਨੇ ਵੀ ਜਿਹੜੇ ਡਿਪਲੋਮੈਟ ਵਗੈਰਾ ਹੁੰਦੇ ਆ ਉਹਨਾਂ ਦੀ ਜਾਨ ਨੂੰ ਜਿਹੜਾ ਜਦੋਂ ਕੋਈ ਇੱਦਾਂ ਦਾ ਪ੍ਰੋਟੈਸਟ ਹੁੰਦਾ ਆ ਇੱਦਾਂ ਹੀ ਖਤਰਾ ਬਣਦਾ ਆ। ਅਤੇ ਜਿਹੜੇ ਪਿਛਲੀ ਵਾਰੀ ਜਦੋਂ ਇਸ ਤਰੀਕੇ ਦੇ ਨਾਲ ਬੰਗਾਜ਼ੀ ਦੇ ਵਿੱਚ ਹੋਇਆ ਸੀ ਉਦੋਂ ਅਮਰੀਕਾ ਦਾ ਜਿਹੜਾ ਅੰਬੈਸਡਰ ਆ ਉਸ ਦੀ ਉੱਥੇ ਮੌਤ ਵੀ ਹੋ ਗਈ ਸੀ, ਜਿਸ ਦੇ ਕਰਕੇ ਜਿਹੜੀ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਆ ਉਹ ਕਾਫੀ ਵਿਵਾਦਾਂ ਦੇ ਵਿੱਚ ਘਿਰੀ ਰਹੀ ਸੀਗੀ। ਜੀ, ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਸੈਨੇਟਰ ਮਾਰਕੋ ਰੂਬੀਓ ਨੇ ਵੀ ਟਵਿੱਟਰ ਦੇ ਉੱਤੇ ਮੈਸੇਜ ਛੱਡਿਆ ਹੈ ਵੀ ਜਿਹੜਾ ਇਹਦੇ ਲਈ ਸਾਰਾ ਈਰਾਨ ਰਿਸਪੌਂਸੀਬਲ ਹੈਗਾ। US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਜਿਹੜੇ ਆ ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ ਈਰਾਨ ਵਾਲੇ ਆ ਇਹ ਇੰਟਰਫੀਅਰ ਕਰ ਰਹੇ ਹੈਗੇ ਆ ਅਤੇ US ਜਿਹੜਾ ਇਸ ਨੂੰ ਟੋਲਰੇਟ ਨਹੀਂ ਕਰੂਗਾ ਜੇ ਅਮਰੀਕਨ ਕਿਸੇ ਵੀ ਅਮਰੀਕਨ ਦੀ ਜਿਹੜੀ ਆ ਜ਼ਿੰਦਗੀ ਖਤਰੇ ਵਿੱਚ ਹੋਈ। ਜੀ, ਸੋ ਹੋਪਫੁਲੀ ਇਹ ਸਿਚੁਏਸ਼ਨ ਜਲਦੀ ਜਿਹੜੀ ਉਹ ਕਾਬੂ ਦੇ ਵਿੱਚ ਆ ਜਾਵੇ, ਅਦਰਵਾਈਜ਼ ਇਹ ਇੱਕ ਮਾੜੀ ਸਿਚੁਏਸ਼ਨ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ ਆ। ਅਤੇ ਜਿਸ ਤਰੀਕੇ ਦਾ ਇਹ ਹੱਲਾ ਗੁੱਲਾ ਹਰਜੋਤ ਸਿੰਘ ਜੀ ਹੋ ਰਿਹਾ ਹੈ ਅਤੇ ਇੱਦਾਂ ਲੱਗ ਰਿਹਾ ਵੀ ਸ਼ਾਇਦ ਕੋਈ ਮਿਲਟਰੀ ਕਾਰਵਾਈ ਜਿਹੜੀ ਆ ਉਹੀ ਨਾ ਜਿਹੜੀ ਕੋਈ ਹੋ ਜਾਵੇ। ਆਲਰੇਡੀ ਈਰਾਨ ਦੇ ਨਾਲ ਜਿਹੜੀ ਪੂਰੀ ਤੂੰ ਮੈਂ ਜਿਹੜੀ ਬਹਿਸ ਬਸਾਈ ਜਿਹੜੀ ਹੋ ਰਹੀ ਹੈ ਅਤੇ ਹੁਣ US ਦੀ ਅੰਬੈਸੀ ਤੱਕ ਜਿਹੜਾ ਆ ਉਹ ਹਮਲਾ ਪਹੁੰਚ ਗਿਆ ਆ। ਅਤੇ ਇਸ ਨੂੰ ਜਿਹੜਾ ਆ ਉਹ ਠੰਡੇ ਦਿਮਾਗ ਦੇ ਨਾਲ ਤਾਂ ਨਹੀਂ ਜਿਹੜੇ ਆ ਉਹ ਸਾਡੇ ਰਾਸ਼ਟਰਪਤੀ ਜਾਂ ਫੌਜੀ ਜਿਹੜੇ ਉਹ ਦੇਖਣਗੇ ਅਤੇ ਇਸ ਦੇ ਉੱਤੇ ਜਿਹੜੀ ਉਹ ਸਖਤ ਕਾਰਵਾਈ ਜਿਹੜੀ ਉਹ ਜ਼ਰੂਰ ਹੋ ਸਕਦੀ ਆ। ਸੋ ਇਹ ਇੱਦਾਂ ਨਾ ਹੋਵੇ ਅਫਗਾਨਿਸਤਾਨ 'ਚੋਂ ਕੁਛ ਕੁ ਫੌਜੀ ਬੁਲਾ ਕੇ ਅਤੇ ਬਾਅਦ 'ਚ ਉਹਨਾਂ ਦੀ ਥਾਂ ਦੇ ਉੱਤੇ ਫਿਰ ਜਿਹੜੇ ਇੱਧਰਲੇ ਪਾਸੇ ਜਿਹੜੇ ਉਹ ਜਾਣ ਅਤੇ ਅਮਰੀਕਾ ਜਿਹੜਾ ਉਹ ਕਿਸੇ ਜੰਗ ਵਾਲੇ ਪਾਸੇ ਨੂੰ ਵਧੇ, ਜਿਹੜਾ ਕਿ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਉਹ ਬੈਡ ਹੀ ਬਣੇਗੀ। ਜੀ, ਅਗਲੀ ਖਬਰ ਜਿਹੜੀ ਆ ਵਰਜੀਨੀਆ ਤੋਂ ਆ ਰਹੀ ਆ। ਵਰਜੀਨੀਆ ਦੇ ਵਿੱਚ ਕਹਿੰਦੇ ਵੀ ਇੱਕ ਟ੍ਰੇਨਿੰਗ ਫੈਸਿਲਿਟੀ ਦੇ ਵਿੱਚ ਜਿਹੜੇ ਕੈਡਿਟਸ ਸੀਗੇ ਉਹਨਾਂ ਨੇ ਜਿਹੜਾ ਨਾਜ਼ੀ ਸਲੂਟ ਜਿਹੜਾ ਵਰਤਿਆ। ਉਸ ਤੋਂ ਬਾਅਦ ਜਿਹੜਾ ਆ ਵੈਸਟ ਵਰਜੀਨੀਆ ਦੇ ਗਵਰਨਰ ਨੂੰ ਜਦੋਂ ਇਹ ਪਤਾ ਲੱਗਾ ਅਤੇ ਉਹਨਾਂ ਨੇ ਇਹ ਕਿਹਾ ਵੀ ਇਹ ਸਾਰੇ ਹੀ ਜਿਹੜੇ ਕੈਡਿਟਸ ਹੈਗੇ ਆ ਇਹਨਾਂ ਨੂੰ ਜਿਹੜਾ ਆ ਫਾਇਰ ਕੀਤਾ ਜਾਵੇ। ਵੈਸਟ ਵਰਜੀਨੀਆ ਡਿਵੀਜ਼ਨ ਆਫ ਕਰੈਕਸ਼ਨਸ ਅਤੇ ਰੀਹੈਬਲੀਟੇਸ਼ਨ ਬੇਸਿਕ ਟ੍ਰੇਨਿੰਗ ਜਿਹੜੀ ਕਲਾਸ 18 ਦੀ ਸੀਗੀ ਉਹਨਾਂ ਨੇ ਇੱਕ ਆਪਣੀ ਬਾਂਹ ਖੜੀ ਕਰਕੇ ਜਿਹੜੇ ਜੋ ਨਾਜ਼ੀ ਦਾ ਜਿਹੜਾ ਸਲੂਟ ਆਪਣਾ ਉਹ ਕਰਦੇ ਆ ਉਹਨੂੰ ਇੱਕ ਟਾਈਮ ਦੇ ਉੱਤੇ ਵਰਤਿਆ ਅਤੇ ਇਹ ਜਿਹੜੀ ਆ ਫੋਟੋ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਆ ਗਈ ਅਤੇ ਹੁਣ ਜਿਹੜੇ ਗਵਰਨਰ ਆ ਉਹ ਉੱਥੇ ਦੇ ਕਾਫੀ ਅਪਸੈਟ ਆ ਵੀ ਇੱਦਾਂ ਦਾ ਜਿਹੜਾ ਹੇਟ ਵਾਲਾ ਜਿਹੜਾ ਹੈਗਾ ਆ ਸਲੂਟ ਉਹਨੂੰ USA ਦੇ ਵਿੱਚ ਵਰਤਣ ਨਹੀਂ ਦਿੱਤਾ ਜਾਊਗਾ। ਬਿਲਕੁਲ, ਇਹ ਉਦੋਂ ਪਹਿਲੋਂ ਇਨਕਾਰੀ ਜਿਹੜੇ ਹੋਏ ਸੀਗੇ ਇਸ ਗੱਲ ਦੇ ਉੱਤੇ ਜਦੋਂ ਇਹ ਤਸਵੀਰ ਜਿਹੜੀ ਸਾਹਮਣੇ ਆਈ ਸੀ। ਬਿਲਕੁਲ ਨਵੇਂ ਅਜੇ ਪੁਲਿਸ ਅਕੈਡਮੀ 'ਚੋਂ ਆਏ ਸੀ ਅਤੇ ਇਹ ਮੈਨੂੰ ਲੱਗਦਾ ਪੂਰੀ ਤਰ੍ਹਾਂ ਵਾਈਟ ਵਾਸ਼ਡ ਜਿਹੜੇ ਹੋਏ ਸੀ, ਬ੍ਰੇਨ ਵਾਸ਼ ਇਹਨਾਂ ਦਾ ਜਿਹੜਾ ਹੋਇਆ ਪਿਆ ਸੀ। ਨਾਜ਼ੀ ਸਲੂਟ ਜਿਹੜਾ ਇਹਨਾਂ ਨੇ ਉਹ ਮਾਰਿਆ। ਇਸੇ ਚੀਜ਼ ਦਾ ਰੌਲਾ ਲਗਾਤਾਰ ਮਾਈਨੋਰਟੀਜ਼ ਅਤੇ ਜਿਹੜੇ ਹੇਟ ਕ੍ਰਾਈਮ ਜਿਨ੍ਹਾਂ ਦੇ ਉੱਤੇ ਹੋ ਰਹੇ ਉਹ ਪਾ ਰਹੇ ਆ ਵੀ ਅਜਿਹੇ ਲੋਕ ਹੁਣ ਹੌਲੀ ਹੌਲੀ ਰੈਂਕਸ ਦੇ ਵਿੱਚ ਅੱਗੇ ਜਿਹੜੇ ਉੱਭਰ ਕੇ ਆ ਰਹੇ ਨੇ ਅਤੇ ਇਹ ਜਿਹੜੇ ਨਿਓ ਨਾਜ਼ੀਜ਼ ਜਿਹੜੇ ਹੈਗੇ ਨੇ ਇਹ ਲਗਾਤਾਰ ਲੋਕਾਂ ਦੇ ਵਿੱਚ ਉਹ ਜਿਹੜੀ ਸੋਚ ਲੈ ਕੇ ਉਹ ਪਹੁੰਚ ਰਹੇ ਨੇ। ਅਤੇ ਉਦੋਂ ਕਹਿੰਦੇ ਵੀ ਕਈ ਲੋਕਾਂ ਨੇ ਅਫਸੋਸ ਵੀ ਜਦੋਂ ਜ਼ਾਹਰ ਕੀਤਾ ਸੀਗਾ ਜਦੋਂ ਚਾਰਲਸਵਿਲ ਦੇ ਵਿੱਚ ਇੱਦਾਂ ਦੇ ਸਲੂਟ ਮਾਰਨ ਵਾਲੇ ਲੋਕਾਂ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਨੇ ਕੁਛ ਫਿਊ ਗੁੱਡ ਮੈਨ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਆਖਿਆ ਸੀਗਾ। ਸੋ ਹੁਣ ਆਈ ਥਿੰਕ ਜਿਹੜੇ ਗਵਰਨਰ ਦਾ ਜਿਹੜਾ ਇਹ ਸਖਤ ਡਿਸੀਜਨ ਆ ਇਸ ਦੀ ਸਾਰੇ ਜਿਹੜੀ ਸ਼ਲਾਘਾ ਕਰ ਰਹੇ ਆ ਵੀ ਅਜਿਹੇ ਲੋਕਾਂ ਦੀ ਆਪਾਂ ਨੂੰ ਸਿਸਟਮ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਜਿਹੜੇ ਆਪਣੇ ਆਪ ਨੂੰ ਸਰਵ ਉੱਚ ਜਿਹੜੇ ਆ ਉਹ ਸਮਝਦੇ ਆ ਅਤੇ ਬਾਕੀਆਂ ਨੂੰ ਜਿਹੜਾ ਉਹ ਨੀਵਾਂ ਮੰਨਦੇ ਨੇ। ਸੋ ਆਈ ਥਿੰਕ ਇੱਕ ਗੁੱਡ ਜਿਹੜਾ ਆ ਇੱਕ ਫੈਸਲਾ ਉਹ ਆਇਆ ਆ। ਅਤੇ ਇੱਦਾਂ ਦੀ ਜਿਹੜੀ ਹਰਜੋਤ ਸਿੰਘ ਜੀ ਇੱਕ ਪੁਲਿਸ ਵਾਲੇ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਜਿਹੜੀ ਉਹ ਆ ਰਹੀ ਆ। ਕੈਂਸਸ ਦਾ ਇੱਕ ਪੁਲਿਸ ਆਫਿਸਰ ਆ, ਕਹਿੰਦੇ ਵੀ ਉਸ ਨੇ ਜਿਹੜੀ ਇੱਕ ਕਹਾਣੀ ਜਿਹੜੀ ਬਣਾ ਲਈ ਵੀ ਮੈਕਡੋਨਲਡ ਦੇ ਵਿੱਚ ਜਦ ਉਹ ਕੌਫੀ ਲੈਣ ਗਿਆ ਅਤੇ ਉਸ ਦੇ ਉੱਤੇ F ਵਰਡ ਦੇ ਨਾਲ ਪਿਗ ਵਰਡ ਜਿਹੜਾ ਉਸ ਦੇ ਉੱਤੇ ਲਿਖਿਆ ਸੀਗਾ। ਇਹ ਕਾਫੀ ਨਿਊਜ਼ 'ਚ ਆਇਆ ਸੀ ਕੱਲ੍ਹ ਦੀ। ਜੀ ਬਿਲਕੁਲ, ਇਹ ਕੱਲ੍ਹ ਪਰਸੋਂ ਦੀ ਜਿਹੜੀ ਇਹ ਖਬਰ ਜਿਹੜੀ ਉਹ ਚੱਲ ਰਹੀ ਆ। ਹੈਰਿੰਗਟਨ ਪੁਲਿਸ ਚੀਫ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਵੀ ਉਸ ਬੰਦੇ ਨੂੰ ਉਸ ਪੁਲਿਸ ਅਫਸਰ ਨੂੰ ਜਿਹੜਾ ਆ ਹੁਣ ਜਿਹੜਾ ਆ ਉਸ ਦੇ ਵਿੱਚੋਂ ਡਿਪਾਰਟਮੈਂਟ ਦੇ ਵਿੱਚੋਂ ਕੱਢ ਦਿੱਤਾ ਜਿਹੜਾ ਗਿਆ ਆ। ਸੋ ਇਹ ਬੀਤੇ ਸ਼ਨੀਚਰਵਾਰ ਇਹ ਵੀਡੀਓ ਇਹ ਫੋਟੋ ਜਿਹੜੀ ਉਹ ਵਾਇਰਲ ਹੋਈ ਸੀ ਜਦੋਂ ਪੁਲਿਸ ਵਾਲੇ ਨੇ ਇਹ ਫੋਟੋ ਪਾਈ ਵੀ ਦੇਖੋ ਮੈਕਡੋਨਲਡ ਵਾਲੇ ਨੇ ਮੈਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲਿਖਿਆ ਹੈ ਵੀ ਜਸਟ ਬਿਕੋਜ਼ ਮੈਂ ਪੁਲਿਸ ਵਾਲਾ ਹਾਂ। ਅਤੇ ਬਾਅਦ ਦੇ ਵਿੱਚ ਮੈਕਡੋਨਲਡ ਦੇ ਇੰਪਲੋਈ ਅਤੇ ਮੈਕਡੋਨਲਡ ਵਾਲਿਆਂ ਨੇ ਇਸ ਚੀਜ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ
ਵੀ ਸਾਡੇ ਕਿਸੇ EMPLOYEE ਨੇ ਇਸ ਤਰੀਕੇ ਦੇ ਨਾਲ ਨਹੀਂ ਲਿਖਿਆ। ਤੇ ਜਦ ਇਸ ਦੀ ਹੋਰ ਜਿਹੜੀ ਆ ਉਹ ਜਾਂਚ ਹੋਈ ਤਾਂ ਫਿਰ ਪਤਾ ਲੱਗਾ ਵੀ ਜਿਹੜਾ ਹੈਰਿੰਗਟਨ ਪੁਲਿਸ ਡਿਪਾਰਟਮੈਂਟ ਹੈਗਾ ਆ ਕੈਂਸਸ ਦੇ ਵਿੱਚ, ਉਸ ਦੇ ਪੁਲਿਸ ਵਾਲੇ ਨੇ ਖੁਦ ਹੀ ਜਿਹੜਾ ਲਿਖ ਕੇ ਇਸ ਕਹਾਣੀ ਨੂੰ ਜਿਹੜਾ ਉਹ ਘੜਿਆ ਵੀ ਮੇਰੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਉਹਨਾਂ ਨੇ F ਵਰਡ ਤੇ ਪਿਗ ਵਰਡ ਜਿਹੜਾ ਆ ਉਹ ਵਰਤਿਆ ਆ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਉਸ ਨੂੰ ਉੱਥੋਂ ਫਾਇਰ ਕਰ ਦਿੱਤਾ ਗਿਆ ਆ। ਤੇ ਜਿਹੜੇ ਉੱਥੋਂ ਦੇ ਚੀਫ ਉਹ ਕਹਿ ਰਹੇ ਆ ਵੀ ਇੱਕ ਸਾਡੇ ਲਈ ਇੱਕ ਕਾਲਾ ਧੱਬਾ ਆ ਜਿਸ ਤਰੀਕੇ ਦੇ ਨਾਲ ਜਿਹੜੇ ਪੁਲਿਸ ਵਾਲੇ ਦੀ ਜਿਹੜੀ ਇਹ ਕਾਰਵਾਈ ਉਸਨੇ ਜਿਹੜੀ ਇਹ ਕੀਤੀ ਆ, ਨਕਲੀ ਕਹਾਣੀ ਜਿਹੜੀ ਆ ਉਹ ਘੜੀ ਆ, ਫੇਕ ਨਿਊਜ਼ ਜਿਹੜੀ ਉਸਨੇ ਖੁਦ ਜਿਹੜੀ ਬਣਾ ਕੇ ਆ ਉਹ ਚਲਾਈ ਸੀਗੀ। ਸੋ ਹਾਲ ਦੀ ਘੜੀ ਉਸ ਬੰਦੇ ਦਾ ਜਿਹੜਾ ਨਾਮ ਆ ਪੁਲਿਸ ਵਾਲੇ ਦਾ ਜਿਹੜਾ ਉਹ ਜਾਰੀ ਜਿਹੜਾ ਉਹ ਨਹੀਂ ਕੀਤਾ ਗਿਆ ਹੋਇਆ। ਸੋ ਇਹ ਇੱਕ ਮਾੜੀ ਗੱਲ ਆ। ਦੇਖੋ ਹਰਜੋਤ ਸਿੰਘ ਜੀ ਵੀ ਕਈ ਵਾਰੀ ਲੋਕ ਕਿੱਥੋਂ ਤੱਕ ਜਿਹੜੇ ਉਹ ਗਿਰ ਜਾਂਦੇ ਨੇ ਸਿਰਫ ਤੇ ਸਿਰਫ ਇੰਟਰਨੈਟ ਦੇ ਉੱਤੇ ਜਿਹੜੇ ਕੁਛ ਪੁਆਇੰਟ ਲੈਣ ਦੇ ਲਈ ਜਾਂ ਮਸ਼ਹੂਰੀ ਲੈਣ ਦੇ ਲਈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਇਸ ਦੇ ਉੱਤੇ ਜਿਹੜੀਆਂ ਕਾਰਵਾਈਆਂ ਜਿਹੜੀਆਂ ਸਖਤ ਉਹ ਹੋ ਜਾਂਦੀਆਂ ਨੇ। ਅਜੇ ਇਹ ਇੰਨੀ ਚੀਜ਼ ਹਰਜੋਤ ਸਿੰਘ ਜੀ ਪਤਾ ਲੱਗੀ ਹੈ ਵੀ ਇਸ ਪੁਲਿਸ ਵਾਲੇ ਨੇ ਅਜੇ ਰੀਸੈਂਟਲੀ ਹੀ ਪੁਲਿਸ ਫੋਰਸ ਨੂੰ ਜਿਹੜਾ ਉੱਥੇ ਜੁਆਇਨ ਕੀਤਾ ਸੀਗਾ ਜੀ। ਇਸੇ ਤਰ੍ਹਾਂ ਜੇ ਹੇਟ ਕ੍ਰਾਈਮ ਦੀ ਗੱਲ ਕਰਦੇ ਜਾਈਏ, ਜਿਹੜੇ ਕੱਲ ਬੰਦੇ ਨੇ ਜਿਹੜਾ ਹਨੂਕਾ ਸੈਲੀਬ੍ਰੇਸ਼ਨ ਦੇ ਸੰਬੰਧ ਦੇ ਵਿੱਚ ਇੱਕ ਵੀਕਐਂਡ ਦੇ ਉੱਤੇ ਚਾਕੂ ਮਾਰਿਆ ਸੀ, ਜਿਹੜੇ ਉਹ ਕਹਿੰਦੇ ਵੀ ਉਹ ਆਪਣਾ ਇੰਟਰਨੈਟ ਦੇ ਉੱਤੇ ਉਸ ਨੇ ਜਦੋਂ ਉਹਦਾ ਫੋਨ ਲਿਆ ਗਿਆ ਪੁਲਿਸ ਵੱਲੋਂ, ਉਹ 'ਚ ਦੇਖਿਆ ਵੀ ਉਸ ਨੇ ਸਰਚ ਕੀਤਾ ਸੀ ਵੀ ਵਾਈ ਡਿਡ ਹਿਟਲਰ ਹੇਟ ਦਾ ਜਿਊਜ਼। ਸੋ ਉਹ ਜਿਹੜਾ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਣੀਆਂ ਇੰਟਰਨੈਟ ਦੇ ਉੱਤੇ ਸਰਚ ਕਰ ਰਿਹਾ ਸੀ। ਫਿਰ ਉਸ ਨੇ ਜਿਹੜੇ ਜਿਊਸ਼ ਦੇ ਜਿਹੜੀਆਂ ਧਾਰਮਿਕ ਉਹਨਾਂ ਦੀਆਂ ਜਗ੍ਹਾ ਹੁੰਦੀਆਂ ਆ ਉਹ ਵੀ ਜਿਹੜੀਆਂ ਆਪਣੇ ਫੋਨ ਦੇ ਉੱਤੇ ਸਰਚ ਕੀਤੀਆਂ। ਸੋ ਇੰਟਰਨੈਟ ਦਾ ਫਾਇਦਾ ਵੀ ਆ ਅਤੇ ਨੁਕਸਾਨ ਵੀ ਆ। ਜੇ ਕੋਈ ਦੇਖੋ ਇੱਦਾਂ ਕਿਤੇ ਨੁਕਸਾਨ ਕਰਨਾ ਚਾਹੁੰਦਾ, ਝੱਟ ਸਰਚ ਕਰ ਸਕਦੇ ਵੀ ਕਿੱਥੇ ਕੀ ਜਿਹੜਾ ਹੈਗਾ ਆ। ਜੀ ਜੀ ਬਿਲਕੁਲ। ਸੋ ਅਜਿਹੇ ਜਿਹੜੇ ਸਨ ਕਿ ਇਹੋ ਜਿਹੇ ਜਿਹੜੇ ਦਿਮਾਗੀ ਤੌਰ ਦੇ ਉੱਤੇ ਪੈਦਲ ਹੀ ਆਪਾਂ ਇਹਨਾਂ ਨੂੰ ਜਿਹੜਾ ਉਹ ਕਹਿ ਸਕਦੇ ਹਾਂ ਵੀ ਇੰਨੀ ਜ਼ਿਆਦਾ ਉਹਨਾਂ ਦੇ ਵਿੱਚ ਜਿਹੜੀ ਹੇਟ ਆ ਉਹ ਭਰੀ ਪਈ ਆ। ਇਸ ਟਾਈਮ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਲਗਾਤਾਰ ਵਾਧੇ ਦੇ ਵਿੱਚ ਆ। ਰੀਸੈਂਟਲੀ ਇੱਕ ਬੀਬੀ ਨੇ ਇੱਕ ਕੁੜੀ ਦੇ ਉੱਤੇ ਗੱਡੀ ਚਾੜ੍ਹ ਦਿੱਤੀ, ਕਹਿੰਦੀ ਵੀ ਇਹ ਮੈਕਸੀਕਨ ਲੱਗਦੀ ਆ, ਇਹ ਲਟੀਨਾ ਆ, ਇਸ ਕਰਕੇ ਜਿਹੜੀ ਉਹ ਗੱਡੀ ਚਾੜ੍ਹ ਦਿੱਤੀ। ਚਰਚ ਦੇ ਵਿੱਚ ਸ਼ੂਟਿੰਗ ਹੋਣੋਂ ਬਾਲ ਜਿਹੜੀ ਉਹ ਬਚੀ, ਉਸ ਨੂੰ ਪਹਿਲਾਂ ਜਿਹੜਾ ਗੋਲੀ ਦੇ ਨਾਲ ਮਾਰ ਦਿੱਤਾ ਤੇ ਤਾਂ ਬਚਾਅ ਹੋ ਗਿਆ। ਸਿਨੇਗੋਗ ਦੇ ਵਿੱਚ ਜਿਹੜਾ ਹੈਨੁਕਾ ਮਨਾ ਰਹੇ ਜਿਹੜੇ ਯਹੂਦੀ ਆ ਉਹਨਾਂ ਉੱਤੇ ਮਸ਼ੈਟੀ ਦੇ ਨਾਲ ਜਿਹੜਾ ਉਹ ਹਮਲਾ ਹੋਇਆ। ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ ਆ। ਆਈ ਥਿੰਕ ਸਿਚੁਏਸ਼ਨ ਲਗਾਤਾਰ ਜਿਹੜੀ ਉਹ ਵਿਗੜਦੀ ਜਾ ਰਹੀ ਆ। ਰਾਸ਼ਟਰਪਤੀ ਟਰੰਪ ਨੂੰ ਆਈ ਥਿੰਕ ਉੱਤਿਓਂ ਤੋਂ ਉਦਾਹਰਨ ਜਿਹੜੀ ਆ ਉਹ ਸੈੱਟ ਕਰਨ ਦੀ ਜਿਹੜੀ ਉਹ ਜ਼ਰੂਰਤ ਆ, ਕਿਉਂਕਿ ਉਹ ਆਪ ਜਦੋਂ ਉਹ ਬੋਲਦੇ ਨੇ ਕਈ ਵਾਰੀ ਤਾਂ ਇੰਨਾ ਜਿਹੜਾ ਸਖਤ ਮਾਈਨੋਰਟੀਜ਼ ਦੇ ਖਿਲਾਫ ਅਤੇ ਆਪਣੇ ਜਿਹੜੇ ਅਗੇਂਸਟ ਵਾਲਿਆਂ ਦੇ ਖਿਲਾਫ ਬੋਲਦੇ ਆ ਵੀ ਅਜਿਹੇ ਲੋਕ ਆਪਣੇ ਆਪ ਨੂੰ ਅਨੇਬਲਡ ਹੋਏ ਜਿਹੜੇ ਉਹ ਸਮਝਦੇ ਆ ਵੀ ਇੱਦਾਂ ਜਿਹੜਾ ਆ ਉਹ ਜੇ ਉਹ ਕਹਿ ਰਹੇ ਆ ਤਾਂ ਸਾਨੂੰ ਜਿਹੜਾ ਕੁਛ ਨਹੀਂ ਹੋ ਸਕਦਾ। ਪਰ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਆ। ਉਹਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦਾ ਸੰਦੇਸ਼ ਜਿਹੜਾ ਆ ਉਹ ਜਿਹੜਾ ਦੇਣਾ ਚਾਹੀਦਾ। ਹੋਪਫੁਲੀ ਨਵੇਂ ਸਾਲ ਦੇ ਉੱਤੇ ਕੁਛ ਅਜਿਹੀ ਹੀ ਉਹਨਾਂ ਦੇ ਮੂੰਹੋਂ ਗੱਲ ਸੁਣਨ ਨੂੰ ਮਿਲੂਗੀ ਜੀ। ਸੋ ਇਸੇ ਤਰ੍ਹਾਂ ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਆ ਐਂਡਰਿਊ ਕੁਓਮੋ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਸ ਹੇਟ ਕ੍ਰਾਈਮ ਦੇ ਵਿੱਚ ਜਿਹੜਾ ਇਹ ਬੰਦਾ ਫੜਿਆ ਗਿਆ ਇਹਨੂੰ ਡੋਮੈਸਟਿਕ ਟੈਰਰਿਸਟ ਦੀ ਤਰ੍ਹਾਂ ਜਿਹੜਾ ਯੂਜ਼ ਕਰਨਾ ਚਾਹੀਦਾ, ਟਰਾਈ ਕਰਨਾ ਚਾਹੀਦਾ ਹੈਗਾ ਆ। ਅਤੇ ਨਾਲ ਦੀ ਨਾਲ ਉਸਨੇ ਜਿਹੜੀ ਫੋਰਸ ਹੈਗੀ ਆ ਹੇਟ ਕ੍ਰਾਈਮ ਟਾਸਕ ਫੋਰਸ, ਉਹਨੂੰ ਇਨਵੈਸਟੀਗੇਟ ਕਰਨ ਦੇ ਲਈ ਕਿਹਾ ਵੀ ਜਿਹੜੀਆਂ ਆ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਜਿਹੜੇ ਲੋਕ ਹੇਟ ਕਰਦੇ ਹੈਗੇ ਦੂਜੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਲੋਕ ਹੈਗੇ, ਚਾਹੇ ਕਿਸੇ ਧਰਮ ਦੇ ਲੋਕ ਹੈਗੇ ਆ। ਸੋ ਉਹਨਾਂ ਦੇ ਉੱਤੇ ਜਿਹੜੇ ਆ ਹਾਰਸ਼ ਪਨਿਸ਼ਮੈਂਟ ਜਿਹੜੀ ਹੋਣੀ ਚਾਹੀਦੀ ਹੈਗੀ ਆ ਜੀ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। Brampton
ਤਰਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰ ਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916 334 6000। ਕੀ ਤੁਸੀਂ ਸਾਲ ਦੇ 50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ ਸਵੀਟ 2 ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ।
ਜੀ ਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਲਗਾਤਾਰ ਜਿਹੜੀਆਂ ਵਾਈਲਡ ਫਾਇਰਸ ਆ ਉਹਨਾਂ ਦੇ ਕਰਕੇ ਵੱਡੀ ਜਿਹੜੀ ਸਮੱਸਿਆ ਆ ਉਹਨਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਵਿਕਟੋਰੀਆ ਦੇ ਵਿੱਚ ਜਿਹੜੇ ਲੋਕ ਆ ਇਸ ਟਾਈਮ ਸਮੁੰਦਰ ਦਾ ਸਹਾਰਾ ਜਿਹੜਾ ਉਹ ਲੈ ਰਹੇ ਨੇ, ਉਹ ਕਸ਼ਤੀਆਂ ਵਿੱਚ ਜਾ ਕੇ ਸਮੁੰਦਰਾਂ ਦੇ ਵਿੱਚ ਜਿਹੜੇ ਜਾਣ ਦੇ ਵੱਲ ਨੂੰ ਵੱਧ ਰਹੇ ਨੇ ਤਾਂ ਜੋ ਅੱਗਾਂ ਤੋਂ ਜਿਹੜਾ ਉਹ ਬਚ ਸਕਣ। ਸੋ ਹਜ਼ਾਰਾਂ ਹੀ ਲੋਕ ਇਸ ਟਾਈਮ ਜਿਹੜੀ ਆ ਉਹ ਅਜਿਹੀ ਸਥਿਤੀ ਦੇ ਵਿੱਚੋਂ ਲੰਘ ਰਹੇ ਨੇ। ਉੱਥੋਂ ਦੇ ਜਿਹੜੀ ਵਾਈਲਡ ਫਾਇਰ ਨੂੰ ਜਿਹੜੇ ਰੋਕਣ ਵਾਲੇ ਫਾਇਰ ਫਾਈਟਰਸ ਆ ਉਹਨਾਂ ਦੀ ਵੀ ਪੂਰੀ ਜਿਹੜੀ ਉਹ ਬੱਸ ਹੋਈ ਪਈ ਆ। ਲਗਾਤਾਰ ਦੂਰੋਂ ਨੇੜਿਓਂ ਜਿਹੜੇ ਲੋਕ ਆ ਉੱਥੇ ਜਿਹੜੀ ਫਾਇਰ ਫਾਈਟਰਸ ਦੇ ਲਈ ਵਲੰਟੀਅਰ ਮਦਦ ਜਿਹੜੀ ਆ ਉਹ ਕਰ ਰਹੇ ਨੇ। ਪਿਛਲੇ ਹੁਣ ਹਰਜੋਤ ਸਿੰਘ ਜੀ ਕਈ ਹਫ਼ਤੇ ਹੋ ਗਏ ਨੇ ਵੀ ਉੱਥੇ ਜਿਹੜੀਆਂ ਅੱਗਾਂ ਦਾ ਸਿਲਸਿਲਾ ਆ ਉਸ ਦੇ ਉੱਤੇ ਕਾਬੂ ਪਾਉਣਾ ਉਹ ਕਾਫੀ ਮੁਸ਼ਕਿਲ ਹੋ ਚੁੱਕਾ ਹੋਇਆ ਆ। ਬੈਲਜੀਅਮ ਵਰਗੇ ਮੁਲਕ ਜਿੰਨਾ ਘੇਰਾ ਹੁੰਦਾ ਆ, ਜਿੰਨਾ ਏਰੀਆ ਆ, ਉਨੀ ਅੱਗ ਜਿਹੜੀ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਲੱਗੀ ਹੋਈ ਆ। 12 ਲੋਕ ਜਿਹੜੇ ਉੱਥੇ ਹੁਣ ਤੱਕ ਜਿਹੜੇ ਮਾਰੇ ਜਾ ਚੁੱਕੇ ਨੇ ਅਤੇ ਉੱਥੇ ਜਿਹੜੀ ਹਰਜੋਤ ਸਿੰਘ ਜੀ ਰੀਸੈਂਟਲੀ ਇੱਕ ਜਿਹੜੀ ਮੰਗ ਉੱਠੀ ਸੀ ਜਿਹੜੇ ਖਾਸ ਕਰਕੇ ਵਿਰੋਧੀ ਪਾਰਟੀ ਦੇ ਵੱਲੋਂ ਵੀ, ਜਿਹੜੇ ਵਲੰਟੀਅਰਸ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਹੋਈ ਆ ਫਾਇਰ ਫਾਈਟਰਸ ਦੇ ਨਾਲ ਮਦਦ ਜਿਹੜੀ ਕਰ ਰਹੇ ਆ, ਵੀ ਉਹਨਾਂ ਨੂੰ ਵੀ ਜਿਹੜਾ ਉਹ ਪੇ ਕੀਤਾ ਜਾਵੇ, ਉਹਨਾਂ ਨੂੰ ਵੀ ਕੁਛ ਨਾ ਕੁਛ ਜਿਹੜਾ ਆ ਮਾਇਕ ਸਹਾਇਤਾ ਦਿੱਤੀ ਜਾਵੇ ਵੀ ਉਹ ਆਪਣੇ ਕੰਮ ਕਾਰ ਛੱਡ ਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅੱਗ ਨੂੰ ਬਚਾਉਣ ਦੇ ਲਈ ਉੱਥੇ ਲੱਗੇ ਹੋਏ ਨੇ। ਪਰ ਹਾਲ ਦੀ ਘੜੀ ਆਉਂਦੇ ਜਿਹੜੇ ਕਈ ਹਫ਼ਤਿਆਂ ਦੇ ਵਿੱਚ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਗੱਲਾਂ ਜਿਹੜੀਆਂ ਆ ਉਹ ਹੈਗੀਆਂ ਨੇ। ਸਿਚੁਏਸ਼ਨ ਜਿਹੜੀ ਆ ਉਹ ਕਾਫੀ ਜ਼ਿਆਦਾ ਬੈਡ ਹੈਗੀ। ਦਿਨ ਦੇ ਟਾਈਮ ਧੂੰਆਂ ਇੰਨਾ ਜ਼ਿਆਦਾ ਆ ਵੀ ਪੂਰਾ ਜਿੱਦਾਂ ਹਨੇਰਾ ਹੀ ਜਿਹੜਾ ਹੋਇਆ ਰਹਿੰਦਾ ਆ ਅਤੇ ਗਰਮੈਸ਼ ਜਿਹੜੀ ਆ, ਤਪਸ਼ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਹੈ ਅਤੇ ਲੋਕ ਜਿਨ੍ਹਾਂ ਤੋਂ ਬਚਣ ਦੇ ਲਈ ਜਿਹੜੇ ਆ ਹੁਣ ਸਮੁੰਦਰ ਵੱਲ ਦਾ ਰੁੱਖ ਜਿਹੜਾ ਉਹ ਕਰ ਰਹੇ ਨੇ। ਜੀ ਬਿਲਕੁਲ, ਹੁਣ ਤੱਕ 12 ਮੌਤਾਂ ਜਿਹੜੀਆਂ ਅੱਗ ਦੇ ਨਾਲ ਹੋ ਚੁੱਕੀਆਂ। US ਤੇ ਕੈਨੇਡਾ ਨੇ ਵੀ ਆਲਰੇਡੀ ਜਿਹੜਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਮੈਸੇਜ ਭੇਜਿਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹਦੇ ਲਈ ਅਸੀਂ ਪੂਰੀ ਤਰ੍ਹਾਂ ਜਿਹੜੇ ਤਿਆਰ ਹੈਗੇ ਆ। ਸੋ ਮਿਲਟਰੀ ਕਾਫੀ ਏਰੀਏ 'ਚ ਜਿਹੜੀ ਆਸਟ੍ਰੇਲੀਆ ਦੀ ਲਾ ਦਿੱਤੀ ਗਈ ਹੈ। ਵਲੰਟੀਅਰ ਬਹੁਤ ਵੱਡੀ ਗਿਣਤੀ 'ਚ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹ ਜਿਹੜੀ ਉੱਥੇ ਇੱਕ ਤਰ੍ਹਾਂ ਨਾਲ ਫ੍ਰੀ ਸੇਵਾ ਜਿਹੜੇ ਉਹ ਕਰ ਰਹੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਕਹਿੰਦੇ ਪਿਛਲਾ ਜਿਹੜਾ ਇਹ ਦਹਾਕਾ ਆ ਅੱਜ ਜਿਹੜਾ ਇਹ ਮੁੱਕ ਰਿਹਾ ਆ, ਇਹ ਜਰਨਲਿਸਟ ਦੇ ਲਈ ਕਾਫੀ ਜਿਹੜਾ ਆ ਖੂਨੀ ਦਹਾਕਾ ਜਿਹੜਾ ਉਹ ਮੰਨਿਆ ਗਿਆ ਆ। 2010 ਤੋਂ ਲੈ ਕੇ 2020 ਦੇ ਇਸ ਸ਼ੁਰੂਆਤ 2019 ਦੇ ਅਖੀਰ ਤਾਈਂ 554 ਜਿਹੜੇ ਜਰਨਲਿਸਟ ਆ ਅਤੇ ਨਾਲ 49 ਮੀਡੀਆ ਦੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੀਆਂ ਮੌਤਾਂ ਹੋਈਆਂ ਆ, ਜਿਨ੍ਹਾਂ ਵਿੱਚ ਡਰਾਈਵਰ ਅਤੇ ਜਿਹੜੇ ਇੰਟਰਪ੍ਰੀਟ ਟਰਾਂਸਲੇਟਰਸ ਜਿਹੜੇ ਆ ਉਹ ਵੀ ਜਿਹੜੇ ਉਹ ਆਉਂਦੇ ਨੇ। ਇਹਨਾਂ ਦੇ ਵਿੱਚੋਂ ਜਿਹੜੇ ਜਰਨਲਿਸਟ ਆ ਕਈਆਂ ਨੂੰ ਸੁਸਾਈਡ ਬੰਬ ਦੇ ਨਾਲ, ਕਈਆਂ ਨੂੰ ਗੈਂਗਸ ਨੇ, ਕਈ ਤਾਂ ਵਿਚਾਰੇ ਕ੍ਰਾਸ ਫਾਇਰ ਦੇ ਵਿੱਚ ਆ ਗਏ, ਕਈਆਂ ਦੇ ਲਾਈਵ TV ਦੇ ਉੱਤੇ ਜਿਹੜੀਆਂ ਆ ਉਹਨਾਂ ਨੂੰ ਜਾਨੋਂ ਜਿਹੜਾ ਉਹ ਮਾਰਿਆ ਗਿਆ। 2019 ਜਿਹੜੇ ਆ ਕਹਿੰਦਾ ਵੀ ਇਸ ਮਾਮਲੇ ਵਿੱਚ ਥੋੜ੍ਹਾ ਜਿਹੜਾ ਉਹ ਸ਼ਾਂਤ ਜਿਹੜਾ ਰਿਹਾ। ਪੂਰੇ ਦਹਾਕੇ ਦੇ ਵਿੱਚ ਸਭ ਤੋਂ ਘੱਟ ਜਿਹੜੀਆਂ ਮੌਤਾਂ ਇਸ ਟਾਰਗੇਟਡ ਜਿਹੜੇ ਆ ਉਹ ਹੋਈਆਂ ਨੇ। 13 ਮੁਲਕਾਂ ਦੇ ਵਿੱਚ ਜਿਹੜੇ 25 ਜਰਨਲਿਸਟ ਮਾਰੇ ਗਏ ਨੇ ਅਤੇ ਕਹਿੰਦੇ ਵੀ ਉੱਦਾਂ 25 ਹੋਰ ਜਿਹੜੀਆਂ ਕਾਰਵਾਈਆਂ ਮੌਤਾਂ ਆ ਉਹਨਾਂ ਦੀ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ। ਸੋ ਇਕੱਲਾ ਇਹੀ ਨਹੀਂ ਵੀ ਜਿਹੜੇ ਜਰਨਲਿਸਟ ਕਈ ਵਾਰੀ ਜੰਗ ਨੂੰ ਕਵਰ ਕਰਨ ਗਏ ਉੱਥੇ ਦੇ ਕ੍ਰਾਸ ਫਾਇਰ ਦੇ ਵਿੱਚ ਆ ਗਏ ਅਤੇ ਉੱਥੇ ਮਾਰੇ ਗਏ, ਕਈਆਂ ਨੂੰ ਤਾਂ ਕਹਿ ਲਓ ਵੀ ਕੋਹ ਕੇ ਅਤੇ ਪਿੱਛੇ ਲੱਗ ਕੇ ਅਤੇ ਕਿਸੇ ਦਾ ਐਕਸੀਡੈਂਟ ਕਰਾ ਕੇ ਅਤੇ ਕਿਸੇ ਨੂੰ ਗੋਲੀਆਂ ਦੇ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ। 2012 2013 ਦੇ ਵਿੱਚ 74 ਮੌਤਾਂ ਜਿਹੜੀਆਂ ਹਰ ਦੋਨਾਂ ਵਰ੍ਹਿਆਂ ਦੇ ਵਿੱਚ ਜਿਹੜੀਆਂ ਹੋਈਆਂ, ਜਿਹੜਾ ਕਿ ਇਸ ਦਹਾਕੇ ਦੇ ਸਭ ਤੋਂ ਘਾਤਕ ਸਾਲ ਜਿਹੜੇ ਉਹ ਰਹੇ ਨੇ। ਅਤੇ 2015 ਦੇ ਵਿੱਚ 73 ਮੌਤਾਂ ਜਿਹੜੀਆਂ ਆ ਇਸ ਤਰੀਕੇ ਦੇ ਨਾਲ ਜਰਨਲਿਸਟ ਦੀਆਂ ਹੋਈਆਂ ਸੀ। ਪਿਛਲੇ ਸਾਲ 2018 ਦੇ ਵਿੱਚ 56 ਜਰਨਲਿਸਟ ਜਿਹੜੇ ਆ ਉਹ ਆਪਣੇ ਕੰਮ ਦੇ ਦੌਰਾਨ ਜਾਂ ਉਹਨਾਂ ਨੂੰ ਟਾਰਗੇਟ ਕਰਕੇ ਜਿਹੜਾ ਉਹ ਮਾਰਿਆ ਗਿਆ ਸੀਗਾ। ਜੀ ਅਗਲੀ ਖਬਰ ਜਿਹੜੀ ਆ ਓਰੀਗਨ ਤੋਂ ਆ ਰਹੀ। ਓਰੀਗਨ ਦੇ ਵਿੱਚ ਮਾਊਂਟ ਹੁੱਡ ਦੇ ਵਿੱਚ ਇੱਕ 16 ਸਾਲਾਂ ਦਾ ਨੌਜਵਾਨ ਜਿਹੜਾ ਆ ਉਹ ਕਲਾਈਮ ਕਰ ਰਿਹਾ ਸੀ ਪਹਾੜੀ ਨੂੰ, ਅਤੇ ਜਦੋਂ ਉਹ 500 ਫੁੱਟ ਜਿਹੜੀ ਡੂੰਘੀ ਡਿੱਚ ਆ ਉਹਦੇ ਵਿੱਚ ਡਿੱਗ ਪਿਆ। ਉਹ ਤੋਂ ਬਾਅਦ ਸਟਿਲ ਜਿਹੜੀ ਆ ਕਲੈਕਮਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਜਿਹੜੀ ਉਹਨਾਂ ਦੀ ਸਰਚ ਅਤੇ ਰੈਸਕਿਊ ਟੀਮ ਆ, ਉਹਨਾਂ ਨੇ ਇਸ 16 ਸਾਲਾਂ ਦੇ ਬੱਚੇ ਨੂੰ ਜਿਹੜਾ ਆ 4 ਘੰਟਿਆਂ ਤੋਂ ਬਾਅਦ ਕਹਿੰਦੇ ਪਈ ਉਹ ਬਚਾ ਲਿਆ। ਅਤੇ ਉਹਦੇ ਜਿਹੜੇ ਲੱਕਲੀ ਉਹਦੇ ਜ਼ਿਆਦਾ ਕੋਈ ਸੱਟਾਂ ਵੀ ਨਹੀਂ ਲੱਗੀਆਂ। ਉੱਥੇ ਸਨੋ ਵੀ ਬਹੁਤ ਪਈ ਹੋਈ ਸੀ। ਸੋ 500 ਫੁੱਟ ਤੋਂ ਡਿੱਗ ਕੇ ਬਚ ਜਾਣਾ ਇਹ ਵੀ ਇੱਕ ਤਰ੍ਹਾਂ ਨਾਲ ਜਿਹੜਾ ਕ੍ਰਿਸ਼ਮਾ ਹੀ ਆ। ਜੀ ਬਿਲਕੁਲ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਰਿਪੋਰਟ ਸਾਹਮਣੇ ਆਈ ਹੈ, ਫੈਡਰਲ ਰਿਜ਼ਰਵ ਦੀ ਇੱਕ ਡਿਵੀਜ਼ਨ ਨੇ ਰਿਪੋਰਟ ਜਾਰੀ ਕੀਤੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਰਿਫਸ ਨੇ ਇਸ ਸਾਲ ਦੇ ਵਿੱਚ ਜਿਹੜੇ ਲੱਗੇ ਸੀਗੇ, ਉਹਨਾਂ ਨੇ ਓਵਰਆਲ ਅਮਰੀਕਾ ਦੇ ਵਿੱਚ ਕਾਫੀ ਜਿਹੜੀ ਜੌਬ ਲਾਸ ਅਤੇ ਕਾਫੀ ਜਿਹੜੀ ਮਹਿੰਗਾਈ ਆ ਉਸ ਦੇ ਵਿੱਚ ਯੋਗਦਾਨ ਪਾਇਆ ਆ। ਕਹਿੰਦੇ ਵੀ ਓਵਰਆਲ ਅਮੈਰੀਕਨਜ਼ ਹਰ ਮਹੀਨੇ $1.4 ਬਿਲੀਅਨ ਜਿਹੜੇ ਆ ਉਹਨਾਂ ਨੂੰ ਵੱਧ ਜਿਹੜੇ ਉਹ ਖਰਚਣੇ ਪਏ, ਬੇਸਿਕਲੀ ਲਾਸ ਜਿਹੜਾ ਉਹ ਹੋਇਆ ਆ। ਅਤੇ ਕਈ ਜਿਹੜੀਆਂ ਜੌਬਸ ਆ, ਖਾਸ ਕਰਕੇ ਮੈਨੂਫੈਕਚਰਿੰਗ ਜਿਹੜੀਆਂ ਜੌਬਸ ਆ ਉਸ ਦੇ ਵਿੱਚ ਵੀ ਲਾਸ ਹੋਇਆ ਆ। ਰਾਸ਼ਟਰਪਤੀ ਟਰੰਪ ਨੇ ਜਦੋਂ ਇਹ ਟੈਰਿਫਸ ਲਾਏ ਸੀ, ਉਹਨਾਂ ਨੇ ਇਹੀ ਜਿਹੜਾ ਉਹ ਆਖਿਆ ਸੀਗਾ ਵੀ ਇਹਦੇ ਕਰਕੇ ਮੈਨੂਫੈਕਚਰਿੰਗ ਜਿਹੜੀ ਆ ਉਹ ਵਾਪਸ ਆਵੇਗੀ ਅਤੇ ਜਿਹੜੇ ਆ ਉਹ ਉਹਨਾਂ ਪਦਾਰਥਾਂ ਦੇ ਉੱਤੇ, ਉਹਨਾਂ ਉਤਪਾਦ ਦੇ ਉੱਤੇ ਜਿਹੜਾ ਟੈਰਿਫ ਲਾ ਕੇ ਜਿੱਦਾਂ ਵੀ ਉਹ ਸੋਚਦੇ ਸੀਗੇ ਵੀ ਕੀਮਤ ਜਿਹੜੀ ਘਟੇ ਜਾਂ ਜਿਹੜੀ ਟਰੇਡ ਡੀਲਸ ਜਿਹੜੀਆਂ ਉਹ ਬਣਨ, ਪਰ ਹਾਲ ਦੀ ਘੜੀ ਜਿਹੜੀ ਚਾਈਨਾ ਦੇ ਨਾਲ ਟਰੇਡ ਡੀਲ ਦੇ ਉੱਤੇ ਸਾਈਨ ਨਹੀਂ ਹੋਏ, ਪਰ ਕਹਿੰਦੇ ਵੀ 15 ਜਨਵਰੀ ਨੂੰ ਫਸਟ ਫੇਜ਼ ਆਫ ਟਰੇਡ ਡੀਲ ਵਿੱਚ ਚਾਈਨਾ ਜਿਹੜੀ ਉਸ ਦੇ ਉੱਤੇ ਸਾਈਨ ਜਿਹੜੇ ਹੋ ਸਕਦੇ ਆ। ਡੀਟੇਲਸ ਜਿਹੜੀਆਂ ਆ ਉਹ ਅਜੇ ਵੀ ਉਹ ਸਾਰਿਆਂ ਦੇ ਸਾਹਮਣੇ ਪੇਸ਼ ਜਿਹੜੀਆਂ ਉਹ ਨਹੀਂ ਕਰ ਰਹੇ। ਆਈ ਥਿੰਕ 15 ਤਰੀਕ ਤੋਂ ਬਾਅਦ ਦੇ ਵਿੱਚ ਹੀ, 15 ਜਨਵਰੀ ਤੋਂ ਬਾਅਦ 'ਚ ਜਿਹੜਾ ਉਹ ਪਤਾ ਲੱਗ ਸਕੇਗਾ। ਕਹਿੰਦੇ ਵੀ ਜਿਹੜੀਆਂ ਜਿੱਦਾਂ ਕਹਿ ਲਓ ਵੀ ਛੋਟੀਆਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਜਿਹੜੀਆਂ ਉਹ ਮਹਿੰਗਾਈਆਂ ਉਸ ਦੇ ਵਿੱਚ ਜਿਹੜੀਆਂ ਹੋਈਆਂ ਆ। ਘਰਾਂ ਦੇ ਵਿੱਚ ਜਿਹੜੀਆਂ ਵਾਸ਼ਿੰਗ ਮਸ਼ੀਨ ਹੁੰਦੀਆਂ ਧੋਣ ਵਾਲੀਆਂ, ਉਹਨਾਂ ਦੇ ਵਿੱਚ 12% ਜਿਹੜਾ ਆ ਰੇਟਾਂ ਦੇ ਵਿੱਚ ਵਾਧਾ ਹੋਇਆ, ਜਾਂ ਕਹਿ ਲਓ ਵੀ $100 ਪਰ ਮਸ਼ੀਨ ਜਿਹੜੀ ਆ ਉਹ ਜਿਹੜੀ ਉਹ ਮਹਿੰਗੀ ਹੋਈ ਆ। ਸੋ ਓਵਰਆਲ ਅਮੈਰੀਕਨਜ਼ ਆ ਉਹਨਾਂ ਦੇ ਉੱਤੇ ਜਿਹੜਾ ਇਹ ਟੈਰਿਫਸ ਦਾ ਭਾਰ ਆ ਉਹ ਜਿਹੜਾ ਪਿਆ ਆ, ਉਹਨਾਂ ਨੇ ਖਰਚਾ ਜਿਹੜਾ ਉਹ ਕੀਤਾ ਆ। ਉੱਦਾਂ ਇਕੋਨਮੀ ਜਿਹੜੀ ਕਹੀ ਜਾ ਰਹੀ ਆ ਵੀ ਪੂਰੀ ਤਰ੍ਹਾਂ ਬੂਮਿੰਗ ਆ, ਪਰ ਮਿਨੀਮਮ ਵੇਜ ਦੇ ਉੱਤੇ 2-2 ਜੋਬਾਂ ਕਰਨ ਵਾਲੇ ਹੀ ਜਿਹੜੇ ਆ ਮਹਿੰਗੇ ਸ਼ਹਿਰਾਂ ਦੇ ਵਿੱਚ ਮਸਾਂ ਜਿਹੜੇ ਉਹ ਸਰਵਾਈਵ ਆ ਉਹ ਕਰ ਰਹੇ ਨੇ। ਹੋਪਫੁਲੀ ਜਿਹੜੀ ਉਸ ਚੀਜ਼ ਦੇ ਵਿੱਚ ਵੀ ਜਿਹੜਾ ਉਹ ਸੁਧਾਰ ਹੋ ਸਕੇ ਜੀ। ਅਗਲੀ ਖਬਰ ਜਿਹੜੀ ਹੈ ਗਲੈਨ ਰੌਕ ਨਿਊ ਜਰਸੀ ਤੋਂ ਆ ਰਹੀ ਹੈ, ਜਿੱਥੇ ਕਹਿੰਦੇ ਭਈ 21 ਦਸੰਬਰ ਵਾਲੇ ਦਿਨ ਇੱਕ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਪ੍ਰੋਸਪੈਕਟ ਸਟਰੀਟ, ਉੱਥੇ ਇੱਕ ਬੰਦੇ ਨੂੰ ਜਿਹੜਾ ਉਹ ਗੁਰਦੁਆਰੇ 'ਚ ਜਿਹੜੇ ਰਾਤ ਨੂੰ ਗ੍ਰੰਥੀ ਸਿੰਘ ਰਹਿੰਦੇ, ਉਹਨਾਂ ਨੇ ਦੇਖਿਆ ਵੀ ਉਹ ਵਾਈਟ ਮੂਲ ਦਾ ਸੀਗਾ, ਚਿੱਟੇ ਮੂਲ ਦਾ ਸੀ, ਘੁੰਮ ਰਿਹਾ ਸੀ ਅਤੇ ਉਹਨਾਂ ਨੂੰ ਸ਼ੱਕ ਪਈ। ਫਿਰ ਉਹਨਾਂ ਨੇ ਪੁਲਿਸ ਨੂੰ ਕਾਲ ਕੀਤਾ, ਕਿਉਂਕਿ ਕਹਿੰਦੇ ਵੀ ਉਸਨੇ ਜਿਹੜੀ ਕਾਰ ਸੀਗੀ ਉਹਦੇ 'ਤੇ ਜੀਸਸ ਇਜ਼ ਕਿੰਗ ਹੋਰ ਇੱਦਾਂ ਦੇ ਸ਼ਬਦ ਲਿਖੇ ਹੋਏ ਸੀ, ਅਤੇ ਵਾਈਟ ਸ਼ੈਵੀ ਸੀ, ਨਾਲ ਅਮਰੀਕਾ ਦਾ ਝੰਡਾ ਲਾਇਆ ਹੋਇਆ ਸੀ। ਅਤੇ ਈਵਨ ਦੋ ਕਹਿੰਦੇ ਵੀ ਉਹਨੇ ਕਿਸੇ ਤਰ੍ਹਾਂ ਦਾ ਗਲਤ ਸ਼ਬਦ ਨਹੀਂ ਕਿਹਾ, ਪਰ ਜਿਹੜੀ ਜਿਸ ਤਰ੍ਹਾਂ ਦੀਆਂ ਇੰਸੀਡੈਂਟਸ ਹੋ ਰਹੀਆਂ ਉਹਨੂੰ ਲੈ ਕੇ ਜਿਹੜੀ ਪੁਲਿਸ ਆ ਉਸ ਨੇ ਜਿਹੜਾ ਪੂਰੀ ਤਰ੍ਹਾਂ ਅਲਰਟ ਕੀਤਾ ਗਿਆ, ਅਤੇ ਉਹਨਾਂ ਨੇ ਇਹ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ। ਇਸੇ ਤਰ੍ਹਾਂ ਇੱਕ ਹੋਰ ਚਰਚ ਦੇ ਵਿੱਚ ਵੀ ਇਹ ਕੁਝ ਵਾਪਰਿਆ ਨਿਊ ਜਰਸੀ ਦੇ ਵਿੱਚ, ਅਤੇ ਉੱਥੇ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਜੀ। ਬੀਤੇ ਦਿਨਾਂ ਦੇ ਵਿੱਚ ਜਿਹੜੇ ਇੱਕ ਚਾਈਨੀਜ਼ ਨੈਸ਼ਨਲ ਆ ਉਸ ਨੂੰ FBI ਵਾਲਿਆਂ ਨੇ ਗ੍ਰਿਫਤਾਰ ਕੀਤਾ, ਅਤੇ ਹੁਣ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਪਤਾ ਲੱਗਾ ਵੀ ਉਹ ਕੈਂਸਰ ਦੀ ਰਿਸਰਚ ਆ ਉਸ ਨੂੰ ਹੀ ਚੋਰੀ ਕਰਕੇ ਆਪਣੇ ਨਾਲ ਬੈਗ ਦੇ ਵਿੱਚ ਪਾ ਕੇ ਲੈ ਕੇ ਜਾ ਰਿਹਾ ਸੀਗਾ। ਜ਼ਾਓ ਜ਼ੋਂਗ ਜ਼ੈਂਗ 29 ਸਾਲ ਦਾ ਇੱਕ ਵੀਜ਼ਾ ਹੋਲਡਰ ਜਿਹੜਾ ਬੈਥ ਇਜ਼ਰਾਈਲ ਮੈਡੀਕਲ ਸੈਂਟਰ ਰਿਸਰਚ ਲੈਬ ਦੇ ਵਿੱਚ ਉਹ ਇੰਪਲੋਈ ਸੀਗਾ, ਕੰਮ ਕਰ ਰਿਹਾ ਸੀਗਾ। ਉਸ ਨੂੰ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਲੋਗਨ ਜਿਹੜਾ ਏਅਰਪੋਰਟ ਆ ਉੱਥੋਂ FBI ਨੇ ਗ੍ਰਿਫਤਾਰ ਕਰ ਲਿਆ ਸੀਗਾ, ਅਤੇ ਉਸ ਦੇ ਕੋਲ 21 ਜਿਹੜੀਆਂ ਆ ਉਹ ਟੈਸਟ ਟਿਊਬ ਸੀ, ਵਾਇਲਸ ਸੀਗੀਆਂ, ਜਿਨ੍ਹਾਂ ਵਿੱਚ ਵੱਖ-ਵੱਖ ਜਿਹੜਾ ਸਮਾਨ ਪਿਆ ਸੀਗਾ। ਅਤੇ ਉਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਕੈਂਸਰ ਦੇ ਨਾਲ ਜਿਹੜਾ ਸੰਬੰਧਿਤ ਰਿਸਰਚ ਸੀਗਾ ਉਸ ਨੂੰ ਉਹ ਚੋਰੀ ਕਰਕੇ ਉੱਥੇ ਲੈ ਕੇ ਜਾ ਰਿਹਾ ਸੀਗਾ। ਇਹਨਾਂ ਦੇ ਉੱਤੇ ਇੰਟਲੈਕਚੁਅਲ ਪ੍ਰਾਪਰਟੀ ਚੋਰੀ ਕਰਨ ਦਾ ਅਤੇ ਹੋਰ ਕਈ ਚੀਜ਼ਾਂ ਦਾ ਜਿਹੜਾ ਆ ਉਹ ਜਿਹੜੇ ਦੋਸ਼ ਆਲਰੇਡੀ ਲੱਗਦੇ ਰਹੇ ਆ, ਅਤੇ ਟਰੇਡ ਡੀਲ ਦੇ ਵਿੱਚ ਕਹਿੰਦੇ ਆ ਇਸ ਵਾਰ ਜਿਹੜੀ ਇੰਟਲੈਕਚੁਅਲ ਪ੍ਰਾਪਰਟੀ ਨੂੰ ਲੈ ਕੇ ਜਿਹੜੇ ਕੁਛ ਸਖਤ ਗੱਲਾਂ ਜਿਹੜੀਆਂ ਉਹ ਹੋ ਸਕਦੀਆਂ ਨੇ, ਪਰ ਇਹ 15 ਜਨਵਰੀ ਤੋਂ ਬਾਅਦ 'ਚ ਹੀ ਜਿਹੜਾ ਪਤਾ ਲੱਗੇਗਾ। ਇਹ J1 ਵੀਜ਼ੇ ਦੇ ਉੱਤੇ, ਐਕਸਚੇਂਜ ਵਿਜ਼ਟਰ ਪ੍ਰੋਗਰਾਮ ਵੀਜ਼ੇ ਦੇ ਉੱਤੇ ਬੰਦਾ ਇੱਥੇ ਇਸ ਮੈਡੀਕਲ ਫੈਸਿਲਿਟੀ ਦੇ ਵਿੱਚ ਐਜ਼ ਏ ਇੰਪਲੋਈ ਆਇਆ ਸੀਗਾ, ਅਤੇ ਇੱਥੇ ਆ ਕੇ ਇਹਨੇ ਜਿਹੜਾ ਇਹ ਕਾਰਾ ਜਿਹੜਾ ਉਹ ਕੀਤਾ ਜੀ। ਅਗਲੀ ਖਬਰ ਜਿਹੜੀ ਸਿਆਟਲ ਤੋਂ ਆ ਰਹੀ ਹੈ, ਸਿਆਟਲ ਦਾ ਜਿਹੜਾ ਸਕੂਲ ਸਿਸਟਮ ਆ ਉਹਨਾਂ ਨੇ ਇਹ ਅਨਾਊਂਸ ਕਰ ਦਿੱਤਾ ਵੀ ਅਗਰ ਜਿਹੜੇ ਬੱਚੇ ਹੈਗੇ ਆ ਉਹਨਾਂ ਨੇ ਵੈਕਸੀਨੇਸ਼ਨ ਜਿਹੜੇ ਟੀਕੇ ਲਾਉਂਦੇ ਹੁੰਦੇ ਆ ਉਹ ਨਾ ਲਾਏ, ਅਤੇ ਜਨਵਰੀ 8 ਤੱਕ ਫਿਰ ਉਹਨਾਂ ਨੂੰ ਸਕੂਲ ਦੇ ਵਿੱਚ ਜਿਹੜਾ ਆ ਐਂਟਰ ਨਹੀਂ ਹੋਣ ਦਿੱਤਾ ਜਾਊਗਾ। ਜੇ ਉਹ ਸਕੂਲ 'ਚ ਆਉਂਦੇ ਉਹਨਾਂ ਨੂੰ ਸਾਈਡ 'ਤੇ ਰੱਖਿਆ ਜਾਊਗਾ, ਅਤੇ ਪੇਰੈਂਟਸ ਨੂੰ ਸੱਦ ਕੇ ਉਹਨਾਂ ਨੂੰ ਘਰ ਦੇ ਵਿੱਚ ਵਾਪਸ ਭੇਜਿਆ ਜਾਊਗਾ। 2000 ਸਟੂਡੈਂਟ ਹਜੇ ਵੀ ਅੱਜ ਦੀ ਤਰੀਕ ਦੇ ਵਿੱਚ ਕਹਿੰਦੇ ਵੀ ਸਿਆਟਲ ਏਰੀਏ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਵੈਕਸੀਨੇਸ਼ਨ ਨਹੀਂ ਹੋਈ ਹੈਗੀ, ਅਤੇ ਇਹਨੂੰ ਦੇਖ ਕੇ
ਜਿਹੜੇ ਉੱਥੇ ਦਾ ਸਕੂਲ ਬੋਰਡ ਆ ਉਹਨਾਂ ਨੇ ਜਿੰਨੇ ਵੀ ਲੋਕਲ ਕਲੀਨਿਕ ਆ ਉਹਨਾਂ ਨੂੰ ਕਿਹਾ ਹੈਗਾ ਆ ਹੈਲਪ ਕਰਨ ਦੇ ਲਈ, ਤੇ ਬਹੁਤ ਸਾਰੇ ਜਿਹੜੇ ਕਲੀਨਿਕਸ ਆ ਉਹ ਫ੍ਰੀ ਜਿਹੜੇ ਟੀਕੇ ਬੱਚਿਆਂ ਨੂੰ ਲਾ ਰਹੇ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਕਈ ਅਮਰੀਕਾ ਦੇ ਵਿੱਚ ਇੱਦਾਂ ਦੇ ਲੋਕ ਆ ਜਿਹੜੇ ਉਹ ਸੋਚਦੇ ਆ ਵੀ ਆਪਣੇ ਧਰਮ ਦੇ ਮੁਤਾਬਕ ਸਾਨੂੰ ਜਿਹੜੇ ਟੀਕੇ ਆ ਉਹ ਨਹੀਂ ਲਾਣੇ ਚਾਹੀਦੇ, ਪਰ ਜਿਹੜੀ ਇਹ ਰਿਸਰਚ ਹੋ ਚੁੱਕੀ ਆ ਵੱਡੀ ਗਿਣਤੀ ਦੇ ਵਿੱਚ ਵੀ ਜਿਹੜੇ ਟੀਕੇ ਲਾਣੇ ਆ ਇਹ ਜਿਹੜੀ ਆ ਬੱਚਿਆਂ ਦੇ ਲਈ ਫਾਇਦੇ 'ਚ ਆ। ਬਿਲਕੁਲ। ਮੀਜ਼ਲਸ ਖਸਰਾ ਜਿਹੜਾ ਕਿ ਕਈ ਦਹਾਕੇ ਪਹਿਲਾਂ ਜਿਹੜਾ ਇੱਕ ਹਿਸਾਬ ਦੇ ਨਾਲ ਖਤਮ ਹੋ ਗਿਆ ਸੀਗਾ, ਉਹਦੀ ਆਊਟਬ੍ਰੇਕ ਬਾਰ-ਬਾਰ ਜਿਹੜੀ ਆ ਅਮਰੀਕਾ ਦੇ ਵਿੱਚ ਜਿਹੜੀ ਹੋ ਰਹੀ ਹੈ, ਕਈ ਥਾਵਾਂ ਦੇ ਉੱਤੇ ਹੋ ਰਹੀ ਹੈ, ਕਿਉਂਕਿ ਜਿਹੜੇ ਐਂਟੀ ਵੈਕਸੀਨੇਸ਼ਨ ਵਾਲੇ ਜਿਹੜੇ ਹੈਗੇ ਆ ਉਹ ਕਹਿ ਰਹੇ ਆ ਵੀ ਇਹਦੇ ਵਿੱਚ ਆ ਇਹਦੇ ਕਰਕੇ ਬੱਚਿਆਂ ਨੂੰ ਆਟਿਜ਼ਮ ਹੋ ਜਾਂਦਾ, ਇਹ ਹੈ ਉਹ ਹੈ। ਆਲੇ ਦੁਆਲੇ ਦੁਨੀਆ ਦੇ ਵਿੱਚ ਦੇਖੋ ਵੀ ਬਹੁਤਿਆਂ ਨੂੰ ਜਿਹੜਾ ਵੈਕਸੀਨੇਸ਼ਨ ਲੱਗੀ ਹੈ, ਕਿੰਨੇ ਕੁ ਨੂੰ ਜਿਹੜਾ ਉਹਦੇ ਕਰਕੇ ਜਿਹੜਾ ਆਟਿਜ਼ਮ ਹੋਇਆ ਆ, ਅਤੇ ਕੀ ਜਿਹੜਾ ਹੈਗਾ ਕਈ ਵਾਰੀ ਬੰਦਾ ਚੈੱਕ ਨਹੀਂ ਕਰਾਉਂਦਾ, ਉਹ ਪਹਿਲਾਂ ਤੋਂ ਹੀ ਕੁਛ ਨਾ ਕੁਛ ਹੋਰ ਕਾਰਨ ਜਿਹੜਾ ਹੁੰਦਾ ਆ। ਸੋ ਖਸਰੇ ਦੀ ਵਾਪਸੀ ਜਿਹੜੀ ਉਹ ਹੋ ਰਹੀ ਆ, ਨਾਜ਼ੀਜ਼ ਦੀ ਵਾਪਸੀ ਜਿਹੜੀ ਆ ਉਹ ਹੋ ਰਹੀ ਆ। ਸੋ ਪਤਾ ਨਹੀਂ ਅਮਰੀਕਾ ਕਿਹੜੇ ਵਾਲੇ ਪਾਸੇ ਨੂੰ ਤੁਰਿਆ ਆ। ਆਪਾਂ 2020 ਦੇ ਵਿੱਚ ਪੈਰ ਜਿਹੜਾ ਉਹ ਰੱਖਣ ਜਾ ਰਹੇ ਹਾਂ, ਅਤੇ ਲੋਕ ਅਜੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੇ ਆ ਉਹ ਸਵਾਲ ਜਵਾਬ ਜਿਹੜਾ ਉਹ ਕਰ ਰਹੇ ਨੇ, ਜਦ ਕਿ ਸਾਇੰਸ ਰਿਸਰਚ ਜਿਹੜੀ ਆ ਉਹ ਕਈ ਕੁਛ ਜਿਹੜੀ ਦਰਸਾਉਂਦੀ ਆ, ਕਈ ਕੁਛ ਜਿਹੜੀ ਉਹ ਦਿਖਾ ਰਹੀ ਆ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਫਾਇਦਾ ਹੀ ਜਿਹੜਾ ਆਰੰਭ ਤੋਂ ਹੀ ਜਿਹੜਾ ਉਹ ਰਿਹਾ ਆ। ਸੋ ਹੋਪਫੁਲੀ ਲੋਕ ਜਿਹੜੇ ਇਸ ਚੀਜ਼ ਨੂੰ ਜਿਹੜਾ ਉਹ ਸਮਝ ਸਕਣ। ਜੀ। ਸੋ ਹੁਣ ਕੁਛ ਕੁ ਆਪਾਂ ਆਪਣਾ ਜਿਹੜਾ ਪ੍ਰੋਗਰਾਮ ਆ ਰਾਜਕਨਵੀਰ ਸਿੰਘ ਜੀ, ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਸ਼ੁਰੂ ਕੀਤਾ ਸੀ, ਉਹਦੇ ਬਾਰੇ ਦੱਸਦੇ ਜਾਈਏ। ਕਾਫੀ ਲੰਮਾ ਸਮਾਂ ਹੋ ਗਿਆ ਹੁਣ ਸ਼ੁਰੂ ਕੀਤੇ ਨੂੰ। ਜੀ ਬਿਲਕੁਲ ਜੀ, ਕਾਫੀ ਜਿਹੜਾ ਸਮਾਂ ਸ਼ੁਰੂ ਹੋਇਆ ਇਹ ਪਹਿਲੋਂ ਜਿਹੜਾ ਪ੍ਰੋਗਰਾਮ ਇੱਕ ਹਫ਼ਤੇ ਦੇ ਵਿੱਚ ਜਿਹੜਾ ਇੱਕ ਵਾਰੀ ਵੀਕਲੀ ਡੋਜ਼ ਦੇ ਨਾਲ ਜਿਹੜਾ ਉਹ ਸ਼ੁਰੂ ਕੀਤਾ ਸੀਗਾ। ਫਿਰ ਉਸ ਦਾ ਨਾਮ ਅਪਡੇਟ ਅਮਰੀਕਾ ਕੀਤਾ। ਵੀਕ 'ਚ ਇੱਕ ਵਾਰੀ ਜਿਹੜਾ ਵੀਰਵਾਰ ਨੂੰ ਕਰਦੇ ਹੁੰਦੇ ਸੀਗੇ। ਫਿਰ ਇਸ ਦਾ ਰੂਪ ਜਿਹੜਾ ਬਦਲਿਆ ਨਿਊਜ਼ ਬੁਲੇਟਿਨ ਦੇ ਰੂਪ ਦੇ ਵਿੱਚ, ਜਿਹੜਾ ਤੁਹਾਡੇ ਸਾਹਮਣੇ ਜਿਹੜਾ ਉਹ ਕਈ ਚਿਰ ਜਿਹੜਾ ਉਹ ਪੇਸ਼ ਕਰਦੇ ਰਹੇ। ਫਿਰ ਇਸ ਦਾ ਰੂਪ ਦੁਬਾਰਾ ਜਿਹੜਾ ਬਦਲਿਆ, ਅਤੇ ਆਈ ਥਿੰਕ 2017 ਸੰਨ ਦੇ ਵਿੱਚ ਜਿਹੜਾ ਤਕਰੀਬਨ ਜੁਲਾਈ ਦੇ ਮਹੀਨੇ ਤੋਂ ਜਿਹੜਾ ਆ ਉਹ ਆਪਾਂ ਸ਼ੁਰੂ ਕੀਤਾ ਸੀਗਾ। ਅਤੇ ਅਪਡੇਟ ਅਮਰੀਕਾ ਫਿਰ ਅਮਰੀਕਾ ਦੀਆਂ ਜਿਹੜੀਆਂ ਗਤੀਵਿਧੀਆਂ ਅਤੇ ਖਬਰਾਂ ਹੋਰ ਵਿਸਥਾਰ ਦੇ ਵਿੱਚ ਜਿਹੜੀਆਂ ਦੱਸਣੀਆਂ ਉਹ ਤੁਹਾਨੂੰ ਇਸ ਰੂਪ ਦੇ ਵਿੱਚ ਜਿਹੜੀਆਂ ਉਹ ਸ਼ੁਰੂ ਕੀਤੀਆਂ ਗਈਆਂ ਸੀਗੀਆਂ। ਜੀ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੇ ਆ ਪਿਛਲੇ ਜਿਹੜੇ 2 ਸਾਲ 2019 ਆ ਹੁਣ ਹਜੇ ਤਾਂ ਹੈਗਾ ਆ ਅੱਜ ਦੇ ਆਖਰੀ ਦਿਨ ਤੱਕ। ਸੋ ਇਸ ਸਾਲ ਦੇ ਵਿੱਚ ਆਪਾਂ 2 ਸਪੈਸ਼ਲ ਪ੍ਰੋਗਰਾਮ ਜਿਹੜੇ 1 ਘੰਟੇ ਦੇ ਪੂਰੇ ਵੀਕ ਦੇ ਵਿੱਚ, ਇੱਕ ਟਰੱਕਿੰਗ ਨੂੰ ਲੈ ਕੇ ਕਿਉਂਕਿ ਆਪਣੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਇਸ ਇੰਡਸਟਰੀ 'ਚ ਇਨਵੋਲਵ ਆ, ਅਤੇ ਦੂਸਰਾ ਇਮੀਗ੍ਰੇਸ਼ਨ ਨੂੰ ਲੈ ਕੇ ਕਿਉਂਕਿ ਮੈਜੋਰਟੀ 'ਚ ਆਪਾਂ ਜਿਹੜੇ ਆ ਇਮੀਗ੍ਰੈਂਟ ਆਏ ਹੋਏ ਆ, ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਕੁਝ ਚੇਂਜਸ ਜਿਹੜੀਆਂ ਆ ਇਸ ਸਾਲ 'ਚ ਆਈਆਂ, ਆਉਣ ਵਾਲੇ ਸਮੇਂ 'ਚ ਵੀ ਬਹੁਤ ਆਉਣੀਆਂ ਆ, ਉਹ ਅਸੀਂ ਤੁਹਾਨੂੰ 1 ਘੰਟੇ ਦਾ ਪ੍ਰੋਗਰਾਮ ਦਿੰਦੇ ਰਹੇ। ਸੋ ਸਭ ਤੋਂ ਵਧੀਆ ਗੱਲ ਇਹ ਰਹੀ ਪਈ ਜਿਹੜਾ ਅਸੀਂ ਆਪਣਾ ਵਿਊ ਪੁਆਇੰਟ ਬਹੁਤ ਘੱਟ ਦਿੱਤਾ, ਜਿਹੜੀਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ, ਅਤੇ ਇਹ ਵੀ ਟਰਾਈ ਕੀਤੀ ਆ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਬੈਲੈਂਸਡ ਖਬਰਾਂ ਆ ਤੁਹਾਨੂੰ ਉਹ ਦਿੱਤੀਆਂ ਜਾਣ। ਅਤੇ ਸੋ ਆਪਾਂ ਸਰੋਤਿਆਂ ਦਾ ਵੀ ਸਾਡਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਸਾਨੂੰ ਜਿਹੜਾ ਆ ਜਦੋਂ ਵੀ ਕਿਤੇ ਮਿਲਦੇ ਆ, ਕਿਤੇ ਜਾਂਦੇ ਆ, ਅਤੇ ਹਮੇਸ਼ਾ ਹੀ ਕਹਿੰਦੇ ਆ ਵੀ ਹਾਂਜੀ ਅਸੀਂ ਤੁਹਾਡਾ ਜਿਹੜਾ ਪ੍ਰੋਗਰਾਮ ਸੁਣਦੇ ਹਾਂ, ਬਹੁਤ ਵਧੀਆ ਪ੍ਰੋਗਰਾਮ ਹੁੰਦਾ। ਉਹਨਾਂ ਨੇ ਹੱਲਾਸ਼ੇਰੀ ਵੀ ਬਹੁਤ ਦਿੱਤੀ ਹੈਗੀ ਆ। ਸੋ ਆਉਣ ਵਾਲਾ ਜਿਹੜਾ ਸਾਲ ਹੈਗਾ 2020 ਦਾ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ USA ਦੇ ਵਿੱਚ ਚੇਂਜਸ ਆਉਣੀਆਂ ਆ। ਇੱਕ ਗੱਲ ਜਿਹੜੀ ਮੈਨੂੰ ਬਹੁਤ ਜਿਹੜੇ ਆਪਣੇ ਸਰੋਤੇ ਆ ਉਹਨਾਂ ਤੋਂ ਜਿਹੜੀ ਫੀਡਬੈਕ ਮਿਲਦਾ ਆ ਵੀ ਉਹ ਕਹਿੰਦੇ ਆ ਵੀ ਜਦੋਂ ਵੀ ਜਿਹੜੇ ਯੰਗ ਮੁੰਡੇ ਹੈਗੇ ਆ, ਕਹਿੰਦੇ ਵੀ ਜਦੋਂ ਅਸੀਂ ਘਰ ਨੂੰ ਆਉਂਦੇ ਆ, ਕੋਈ ਆਪਣੇ ਜੋਬ ਤੋਂ ਆਉਂਦਾ, ਕੋਈ ਟਰੱਕਿੰਗ ਤੋਂ, ਵੀ ਸਾਡੇ ਪੇਰੈਂਟਸ ਨੂੰ ਵੀ ਕਈ ਵਾਰੀ ਸਾਡੇ ਨਾਲੋਂ ਜ਼ਿਆਦਾ ਪਤਾ ਹੁੰਦਾ ਕਿਉਂਕਿ ਉਹ ਵੀ ਜਿਹੜਾ ਪ੍ਰੋਗਰਾਮ ਸੁਣਦੇ ਹੈਗੇ ਆ। ਸੋ ਲੋਕਾਂ ਦਾ ਇੰਟਰਸਟ ਬਣਿਆ ਵੀ ਜਿੱਥੇ ਆਪਾਂ ਰਹਿੰਦੇ ਆ, ਜਿੱਥੇ ਆਪਾਂ ਜੋਬ 'ਤੇ ਜਾਂਦੇ ਆ, ਜਿੱਥੇ ਰੋਟੀ ਪਾਣੀ ਖਾਣਾ ਆ, ਜਿੱਥੇ ਮਰਨਾ ਆ, ਇੱਥੇ ਹੀ ਰਹਿਣਾ ਆ, ਅਤੇ ਉੱਥੇ ਨਾਲ ਜੁੜਨਾ ਬਹੁਤ ਜ਼ਰੂਰੀ ਆ। ਨਹੀਂ ਤਾਂ ਕੀ ਆ ਵੀ ਹਜੇ ਤੱਕ ਵੀ ਜਿਹੜਾ ਆ ਆਪਾਂ ਉਹ ਬੈਕ ਉੱਥੇ ਜੁੜੇ ਰਹਿੰਦੇ ਆ। ਬਿਲਕੁਲ ਸਾਨੂੰ ਆਪਣੀਆਂ ਰੂਟਸ ਦੇ ਨਾਲ, ਆਪਣੇ ਧਰਮ ਦੇ ਨਾਲ, ਆਪਣੇ ਕਲਚਰ ਦੇ ਨਾਲ, ਆਪਣੀ ਹਿਸਟਰੀ ਨਾਲ ਜੁੜਨਾ ਚਾਹੀਦਾ। ਪਰ ਜੇ ਕੋਈ ਸੋਚੇ ਵੀ ਜੀ ਉੱਥੇ ਦੀ ਜਿਹੜੀ ਪੋਲੀਟਿਕਸ ਆ ਉਹ ਚੇਂਜ ਨਹੀਂ ਹੋਣੀ, ਆਪਾਂ ਦੇਖੀ ਆ ਕਿੰਨੀ ਵਾਰੀ ਜਿਹੜੇ NRI ਆ ਉਹਨਾਂ ਨੇ ਟਰਾਈ ਕੀਤੀ, ਚਾਹੇ ਉਹ PPP ਪਾਰਟੀ, ਚਾਹੇ ਆਮ ਆਦਮੀ ਪਾਰਟੀ, ਚਾਹੇ ਕੁਛ ਵੀ, ਉੱਥੇ ਕੁਛ ਨਹੀਂ ਬਦਲਣਾ। ਸੋ ਬਿਲਕੁਲ ਆਪਾਂ ਨੂੰ ਜਿੱਥੇ ਰਹਿੰਦੇ ਆ ਇੱਥੇ ਸਾਨੂੰ ਜਿਹੜਾ ਆ ਸਟਰੋਂਗ ਹੋਣਾ ਪੈਣਾ ਆ। ਆਪਣੇ ਗੁਆਂਢੀ ਮੁਲਕ ਵੱਲ ਦੇਖ ਲਓ,
ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਆਪਣੇ ਪੰਜਾਬੀ ਹੈਗੇ ਉਹਨਾਂ ਨੇ ਤਰੱਕੀਆਂ ਕੀਤੀਆਂ, ਡਿਫੈਂਸ ਮਿਨਿਸਟਰ ਪੰਜਾਬੀ ਆ, ਕਿੰਨੇ ਮਿਨਿਸਟਰ ਪੰਜਾਬੀ ਹੈਗੇ ਆ, ਹਰ ਇੱਕ ਫੀਲਡ ਦੇ ਵਿੱਚ ਉਹਨਾਂ ਨੇ ਜਿਹੜੀ ਤਰੱਕੀ ਕੀਤੀ ਆ। ਸੋ ਆਪਾਂ ਨੂੰ ਫੋਕਸ ਇੱਥੇ ਵੀ ਇਹੀ ਕਰਨਾ ਚਾਹੀਦਾ। ਇਸੇ ਨੂੰ ਲੈ ਕੇ ਆਪਾਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਵੀ ਜਿਹੜੇ ਜਿੰਨੇ ਆਪਣੇ ਪੰਜਾਬੀ ਭੈਣ ਭਰਾ ਆ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਇੱਥੇ ਹੋ ਕੀ ਰਿਹਾ, ਕੀ ਇਲੈਕਸ਼ਨ ਸਿਸਟਮ ਹੁੰਦਾ ਆ, ਕੀ ਜਿਹੜੀਆਂ ਤੁਹਾਡੇ ਹਰ ਰੋਜ਼ ਦੇ ਵਿੱਚ ਜਿਹੜੀਆਂ ਕੋਈ ਵੀ ਜਿਹੜੇ ਮੁੱਦੇ ਹੈਗੇ ਆ, ਚਾਹੇ ਉਹ ਹੈਲਥ ਕੇਅਰ ਦਾ, ਇਮੀਗ੍ਰੇਸ਼ਨ ਦਾ, ਤੁਹਾਡੀ ਜੌਬਸ ਦਾ ਆ, ਉਹ ਤੁਹਾਨੂੰ ਜਿਹੜੀ ਆ ਪਤਾ ਲੱਗਦਾ ਰਹੇ। ਨਹੀਂ ਤਾਂ ਕੀ ਆ ਵੀ ਆਪਾਂ ਕੰਮ ਕਰਦੇ ਰਹੀਦੇ ਆ, ਘਰ ਆ ਕੇ ਰੋਟੀ ਪਾਣੀ ਛਕ ਕੇ ਸੌ ਜਾਓ, ਫਿਰ ਕੰਮ ਤੇ ਚੱਲ ਜਾਓ। ਸੋ ਆਉਣ ਵਾਲਾ ਜਿਹੜਾ ਸਾਲ 2020 ਆ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਇਸ਼ੂ ਆ ਰਹੇ ਹੈਗੇ। ਸਭ ਤੋਂ ਪਹਿਲਾਂ ਤਾਂ 2020 ਦੇ ਵਿੱਚ ਇਲੈਕਸ਼ਨ ਹੋਣੀ ਆ ਪ੍ਰੈਜ਼ੀਡੈਂਟ ਦੀ, ਅਤੇ ਬੜਾ ਹੀ ਇੰਪੋਰਟੈਂਟ ਈਅਰ ਹੈਗਾ ਆ। ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ, ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਸੈਨੇਟਰਸ ਦੀ ਇਲੈਕਸ਼ਨ ਹੋਣੀ ਆ, US ਕਾਂਗਰਸਮੈਨਾਂ ਦੀ ਇਲੈਕਸ਼ਨ ਹੋਣੀ ਆ, ਅਤੇ ਲੋਕਲ ਲੈਵਲ ਦੇ ਉੱਤੇ ਬਹੁਤ ਜਿਹੜੀਆਂ ਇਲੈਕਸ਼ਨਸ ਹੋਣੀਆਂ, ਚਾਹੇ ਉਹ ਸਿਟੀ ਕੌਂਸਲ, ਮੇਅਰ, ਸ਼ੈਰਿਫ, ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਗੀ ਆ। ਅਤੇ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਜਿਹੜੇ ਮੁੱਦੇ 2-3 ਹੈਗੇ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਤੁਹਾਨੂੰ ਅਪ ਟੂ ਡੇਟ ਰਹਿਣਾ ਚਾਹੀਦਾ ਆ, ਖਾਸ ਕਰਕੇ ਇਕੋਨਮੀ ਦਾ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਇਕੋਨਮੀ ਆ USA ਦੀ ਬਹੁਤ ਸਟਰੋਂਗ ਚੱਲ ਰਹੀ ਹੈਗੀ ਆ। ਕਹਿੰਦੇ ਵੀ ਅਮਰੀਕਾ ਦੀ ਹਿਸਟਰੀ 'ਚ ਸਭ ਤੋਂ ਲੋਐਸਟ ਅਨਪਲਾਇਮੈਂਟ ਆ ਜਦੋਂ ਤੋਂ ਅਮਰੀਕਾ ਜਿਹੜਾ ਹੋਂਦ ਵਿੱਚ ਆਇਆ ਹੈਗਾ। ਅਤੇ ਆਉਣ ਵਾਲੇ 4 ਸਾਲਾਂ ਦੇ ਵਿੱਚ ਜਦੋਂ ਨਵਾਂ ਪ੍ਰੈਜ਼ੀਡੈਂਟ ਇਲੈਕਟ ਹੁੰਦਾ, ਉਹ ਕਿਸ ਤਰ੍ਹਾਂ ਜਿਹੜੀ ਇਕੋਨਮੀ ਰਹੂਗੀ, ਕਿਹੜਾ ਕੈਂਡੀਡੇਟ ਆਉਂਦਾ ਆ, ਉਹ ਕਿਹੜੀ ਇਕੋਨਮੀ ਦੇ ਉੱਤੇ, ਕਿਹੜੇ ਇਸ਼ੂਜ਼ ਦੇ ਉੱਤੇ ਵਰਕ ਕਰਦਾ, ਸਟਾਕ ਮਾਰਕੀਟ 'ਤੇ ਕਿਸ ਤਰ੍ਹਾਂ ਅਸਰ ਹੋਊਗਾ, ਇਹ ਬਹੁਤ ਜਿਹੜਾ ਮੁੱਦਾ ਗਰਮ ਰਹੂਗਾ। ਅਤੇ ਨਾਲ ਦੀ ਨਾਲ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆ ਰਹੀਆਂ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਜਿਹੜਾ ਆ ਉਹ ਮੀਡੀਆ ਦੇ ਵਿੱਚ, ਵੱਖ-ਵੱਖ ਜਿਹੜੀਆਂ ਯੂਨੀਵਰਸਿਟੀਜ਼ ਦੇ ਵਿੱਚ, ਵੱਖ-ਵੱਖ ਜਿਹੜੇ ਥਿੰਕ ਟੈਂਕ ਆ ਉਹਨਾਂ 'ਚ ਇਹ ਮੁੱਦਾ ਉਭਾਰਨਾ ਆਲਰੇਡੀ ਪਿਛਲੇ 2 ਸਾਲਾਂ ਤੋਂ ਸ਼ੁਰੂ ਕੀਤਾ ਹੋਇਆ ਵੀ ਅਸੀਂ ਪੁਆਇੰਟ ਬੇਸਡ ਇਮੀਗ੍ਰੇਸ਼ਨ ਕਰਨੀ ਆ, ਜਿਸ ਤਰ੍ਹਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਦੇ ਵਿੱਚ ਹੁੰਦੀ ਹੈਗੀ ਆ ਵੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਛੱਡਣਾ ਹੈਗਾ। ਸੋ ਇਹ ਬਹੁਤ ਇੰਪੋਰਟੈਂਟ ਮੁੱਦਾ ਹੈ। ਸੋ ਇਹ ਦੇਖਣਾ ਆਪਾਂ ਕਿਹੜੇ ਕੈਂਡੀਡੇਟ ਇਹਦੇ ਹੱਕ 'ਚ ਆ, ਕਿਹੜੇ ਅਗੇਂਸਟ ਦੇ ਵਿੱਚ ਹੈਗੇ ਆ। AV5 ਉਹ ਕੱਲ੍ਹ ਤੋਂ ਸਟਾਰਟ ਹੋ ਗਿਆ ਕੈਲੀਫੋਰਨੀਆ ਦੇ ਵਿੱਚ। ਜਿਹੜਾ ਟਰੱਕਿੰਗ ਵਾਲੇ ਸੀ ਖਾਸ ਕਰਕੇ ਉਹਨਾਂ ਨੂੰ ਬਹੁਤ ਵੱਡਾ ਅਸਰ ਪਿਆ। ਜਿਹੜੇ 1099 ਲੈਂਦੇ ਸੀ ਹੁਣ ਉਹਨਾਂ ਨੂੰ W2 ਤੇ ਕੰਮ ਕਰਨਾ ਪੈਣਾ ਆ। ਆਪਾਂ ਇਸ਼ੂਜ਼ ਡਿਸਕਸ ਕਰਦੇ ਰਹੇ ਹੈਗੇ ਆ। ਜਿਹੜਾ ਇੱਕ ਹੋਰ ਮੁੱਦਾ ਆ ਉਹ ਹੈਲਥ ਕੇਅਰ ਦਾ ਵੀ ਹੈਗਾ। ਈਵਨ ਦੋ ਜਿਹੜੀ ਓਬਾਮਾ ਕੇਅਰ ਆ ਉਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈਗਾ, ਖਾਸ ਕਰਕੇ ਜਿਨ੍ਹਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ, ਕਿਸੇ ਨੂੰ ਕੋਈ ਬਲੱਡ ਪ੍ਰੈਸ਼ਰ ਸੀ, ਡਾਇਬਟੀਜ਼ ਸੀ, ਚਾਹੇ ਕੋਈ ਮੇਜਰ ਇਸ਼ੂ ਵੀ ਸੀਗਾ, ਪਰ ਓਬਾਮਾ ਕੇਅਰ ਦੇ ਨਾਲ ਸਾਰਿਆਂ ਨੂੰ ਉਹਨਾਂ ਨੂੰ ਫਾਇਦਾ ਹੋਇਆ। ਪਰ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਇਨਕਮ ਥੋੜ੍ਹੀ ਜ਼ਿਆਦਾ ਆ ਉਹਨਾਂ ਦਾ ਪ੍ਰੀਮੀਅਮ ਹਾਈ ਆ, ਜਿਨ੍ਹਾਂ ਦੀ ਘੱਟ ਆ ਉਹਨਾਂ ਦਾ ਬਹੁਤ ਘੱਟ ਆ ਹਜੇ। ਉਹਦੇ ਵਿੱਚ ਕਈ ਜਿਹੜੀਆਂ ਸਟੇਟਸ ਆ ਉੱਥੇ ਮੈਨੇਜ ਨਹੀਂ ਹੋ ਰਿਹਾ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਹੀ ਦੋ ਆ ਅਤੇ ਉਹ ਉਹਨਾਂ ਨੇ ਰੇਟ ਇੰਨੇ ਜ਼ਿਆਦਾ ਚੱਕ ਦਿੱਤੇ, ਲੋਕ ਅਫੋਰਡ ਨਹੀਂ ਕਰ ਸਕਦੇ। ਕਈ ਜਿਹੜੇ ਈਵਨ ਕੈਲੀਫੋਰਨੀਆ ਦੇ ਵਿੱਚ ਵੀ ਕਈ ਏਰੀਆ ਜਿੱਦਾਂ ਬੇ ਏਰੀਆ ਆ, ਇੱਥੇ 10 ਕੰਪਨੀਆਂ ਆ, ਕਈ ਏਰੀਏ 'ਚ ਤੁਸੀਂ ਚੱਲ ਜਾਓ LA ਵੱਲ ਉੱਥੇ ਘੱਟ ਆ, ਸੋ ਉੱਥੇ ਰੇਟ ਹਾਈ ਹੈਗੇ ਆ। ਸੋ ਇਹ ਵੀ ਸਟਿਲ ਹਜੇ ਬਹੁਤ ਵੱਡਾ ਮੁੱਦਾ ਆ। ਈਵਨ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਜਿੰਨੇ ਵੀ ਕੈਂਡੀਡੇਟਸ ਆ ਉਹ ਓਬਾਮਾ ਕੇਅਰ ਦਾ ਨਾਮ ਨਹੀਂ ਲੈ ਰਹੇ, ਉਹ ਹਰ ਕੋਈ ਆਪਣਾ ਪ੍ਰੋਗਰਾਮ ਲੈ ਰਿਹਾ, ਕੋਈ ਮੈਡੀਕੇਅਰ ਫਾਰ ਆਲ ਜਾਂ ਕੋਈ ਕਿਸ ਤਰ੍ਹਾਂ ਦਾ ਪ੍ਰੋਗਰਾਮ, ਚਾਹੇ ਉਹ ਬਰਨੀ ਸੈਂਡਰਸ ਆ ਜਾਂ ਐਲਿਜ਼ਾਬੈਥ ਵਾਰਨ ਹੈਗੇ ਆ। ਸੋ ਇਹ ਜਿਹੜੇ ਮੁੱਦੇ ਹੈਗੇ ਆ, ਹੇਟ ਕ੍ਰਾਈਮ ਵਾਲਾ ਮੁੱਦਾ ਆ, ਇਹ ਆਪਣੀ ਕਮਿਊਨਿਟੀ ਲਈ ਬਹੁਤ ਵੱਡਾ ਮੁੱਦਾ ਹੈਗਾ। ਕਿਸ ਤਰ੍ਹਾਂ ਉਹ ਤੋਂ ਬਚਣਾ ਹੈਗਾ ਆ, ਕਿਸ ਤਰ੍ਹਾਂ ਅਲਰਟ ਰਹਿਣਾ ਹੈਗਾ। ਸੋ ਇੱਦਾਂ ਦੇ ਜਿਹੜੇ ਮੁੱਦੇ ਹੈਗੇ ਆ ਇਹ ਬਹੁਤ ਹੀ ਇੰਪੋਰਟੈਂਟ ਆ ਸੰਨ 2020 ਦੇ ਵਿੱਚ, ਅਤੇ ਇਹਨਾਂ ਨੂੰ ਅਸੀਂ ਹਰ ਰੋਜ਼ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਇਹਦੇ ਬਾਰੇ। ਜੀ ਬਿਲਕੁਲ। ਸੋ ਆਉਣ ਵਾਲੇ ਸਾਲ ਦੇ ਵਿੱਚ ਵੀ ਇੱਦਾਂ ਹੀ ਤੁਹਾਡੇ ਲਈ ਜਿਹੜੀਆਂ ਅਪਡੇਟਸ ਆ ਉਹ ਲੈ ਕੇ ਆਉਂਦੇ ਰਹਾਂਗੇ। ਅਮਰੀਕਾ ਦੇ ਵਿੱਚ ਜੋ ਕੁਝ ਚੱਲ ਰਿਹਾ ਆ ਉਸ ਦੇ ਬਾਰੇ ਤੁਹਾਨੂੰ ਜਿਹੜਾ ਜਾਣੂ ਕਰਾਉਣ ਦੀ ਸਾਡੀ ਜਿਹੜੀ ਕੋਸ਼ਿਸ਼ ਆ ਉਹ ਹਮੇਸ਼ਾ ਰਹੇਗੀ। ਅਤੇ ਬਾਕੀ ਵੱਧ ਤੋਂ ਵੱਧ ਇਨਵੋਲਵਮੈਂਟ ਜਿਹੜੀ ਉਹ ਰੱਖੋ, ਪਤਾ ਰੱਖੋ ਕਿ ਪਾਲਿਸੀਜ਼ ਦੇ ਵਿੱਚ ਜਿਹੜਾ ਉਹ ਚੇਂਜ ਹੋ ਰਿਹਾ ਤੁਹਾਡੇ ਲੋਕਲ ਲੈਵਲ ਤੋਂ ਲੈ ਕੇ ਅਤੇ ਫੈਡਰਲ ਜਿਹੜੇ ਉਹ ਲੈਵਲ ਤਾਈਂ। ਸੋ ਬਹੁਤ ਕੁਛ ਚੇਂਜਿਸ ਹੋਏ, ਬਹੁਤ ਕੁਛ ਚੇਂਜਿਸ ਜਿਹੜੇ ਆ ਉਹ ਆਉਂਦੇ ਜਾਣੇ ਨੇ। ਪੋਲੀਟੀਸ਼ੀਅਨ ਨੇ ਆਪੋ ਆਪਣੀਆਂ ਪਾਲਿਸੀਜ਼ ਜਿਹੜੀਆਂ ਉਹ ਲੈ ਕੇ ਆਉਂਦੇ ਰਹਿਣਾ ਨੇ, ਬੜਾ ਕੁਛ ਜਿਹੜਾ ਉਹ ਚੇਂਜ ਹੁੰਦੇ ਰਹਿਣਾ ਆ। ਸੋ ਜਿੱਥੇ ਰਹਿੰਦੇ ਆ ਉੱਥੇ ਦੇ ਬਾਰੇ ਵੀ ਆਪਾਂ ਜਿਹੜਾ ਖੁਦ ਨੂੰ ਵੀ ਜਿਹੜਾ ਉਹ ਖਿਆਲ ਰੱਖੀਏ। ਬਾਕੀ ਇੱਕ ਜਿਹੜੀ ਵਾਤਾਵਰਣ ਦੇ ਪ੍ਰਤੀ ਸੁਹਿਰਦਤਾ ਆਪਾਂ ਜਿਹੜੀ ਜ਼ਰੂਰ ਸਾਰੇ ਜਾਣੇ ਆਪਣੇ ਪੱਧਰ ਦੇ ਉੱਤੇ ਜਿੰਨੀ ਜਿਹੜੀ ਆ ਉਹ ਵਧਾ ਸਕਦੇ ਹਾਂ ਉਹ ਵਧਾਈਏ, ਜਿੰਨਾ ਆਪਾਂ ਹਰਿਆਵਲ ਜਿਹੜੀ ਉਹ ਕਰ ਸਕਦੇ ਹਾਂ ਉਹ ਕਰੀਏ।
ਪ੍ਰਦੂਸ਼ਣ ਤੋਂ ਜਿੰਨਾ ਆਪਾਂ ਘਟਾ ਸਕਦੇ ਹਾਂ ਉਨਾ ਉਹ ਘਟਾਈਏ। ਇਨ ਦੀ ਐਂਡ ਆਪਾਂ ਹੀ ਇੱਥੇ ਰਹਿਣਾ ਅਤੇ ਆਪਣੀਆਂ ਹੀ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਜਿਹੜਾ ਉਹ ਰਹਿਣਾ ਆ, ਉਹਨਾਂ ਦੇ ਲਈ ਕੁਛ ਜਿਹੜਾ ਚੰਗਾ ਉਸਾਰੂ ਕੁਛ ਚੰਗੀ ਚੀਜ਼ ਜਿਹੜੀ ਉਹ ਛੱਡ ਕੇ ਜਾਈਏ। ਕਲਾਈਮੇਟ ਚੇਂਜ ਹੈ ਨਹੀਂ ਹੈ ਉਸ ਦੇ ਤੁਸੀਂ ਹੱਕ ਦੇ ਵਿੱਚ ਹੋ ਨਹੀਂ ਹੱਕ ਦੇ ਵਿੱਚ ਹੋ ਉਹ ਮੈਟਰ ਨਹੀਂ ਕਰਦਾ, ਪਰ ਵਾਤਾਵਰਨ ਦੇ ਵਿੱਚ ਸ਼ੁੱਧਤਾ ਰੱਖਣੀ ਉਹ ਹਰ ਇੱਕ ਦੇ ਲਈ ਜਿਹੜੀ ਉਹ ਆਪਾਂ ਮੈਟਰ ਜਿਹੜੀ ਉਹ ਕਰਦੀ ਆ। ਉਸ ਚੀਜ਼ ਨੂੰ ਲੈ ਕੇ ਪੋਲੀਟੀਕਲ ਆਰਗੂਮੈਂਟਸ ਦੇ ਕਰਕੇ ਘਰ ਪਰਿਵਾਰਾਂ ਦੇ ਵਿੱਚ ਜਿਹੜੇ ਆ ਉਹ ਵਿਛੋੜੇ ਨਾ ਪਾਓ, ਉਹਨਾਂ ਦੇ ਵਿੱਚ ਜਿਹੜੀਆਂ ਤਕਰਾਰਾਂ ਜਿਹੜੀਆਂ ਉਹ ਨਾ ਕਰੋ। ਕੋਈ ਗੱਲ ਨਹੀਂ, ਅਤੇ ਕਿਸੇ ਦੇ ਨਾਲ ਤੁਹਾਡੇ ਜਿਹੜੇ ਆ ਉਹ ਨਹੀਂ ਮਿਲਦੇ ਜਿਹੜੇ ਉਹ ਸੋ ਦੈਟਸ ਓਕੇ ਵਿਚਾਰ ਨਹੀਂ ਮਿਲਦੇ, ਕੋਈ ਗੱਲ ਨਹੀਂ। ਇੱਕ ਦੂਜੇ ਦੇ ਨਾਲ ਜਿਹੜੀ ਕਾਮਨ ਚੀਜ਼ ਆ ਉਸ ਦੇ ਉੱਤੇ ਗੱਲਬਾਤ ਜਿਹੜੀ ਉਹ ਕਰੋ। ਲੜਾਈ ਦੇ ਨਾਲ ਤਾਂ ਫਾਇਦਾ ਜਿਹੜਾ ਇਨ ਦੀ ਐਂਡ ਜਿਹੜੇ ਰਾਜ ਕਰਨ ਵਾਲੇ ਆ ਪੋਲੀਟੀਸ਼ੀਅਨਸ ਹੈਗੇ ਆ ਉਹਨਾਂ ਨੂੰ ਹੀ ਜਿਹੜਾ ਉਹ ਹੁੰਦਾ ਆ। ਮਿਲ ਜੁਲ ਕੇ ਰਹੋਗੇ, ਸਦਭਾਵਨਾ ਦੇ ਨਾਲ ਭਾਈਚਾਰਕ ਸਾਂਝ ਜਿਹੜੀ ਬਣਾ ਕੇ ਰੱਖਾਂਗੇ ਤਾਂ ਉਹੀ ਜਿਹੜਾ ਆ ਇਨ ਦੀ ਐਂਡ ਵਧੀਆ ਆ। ਸੋ ਇਹੀ ਇੱਕ ਨਵੇਂ ਸਾਲ ਦਾ ਰੈਜ਼ੋਲੂਸ਼ਨ ਸਾਰਿਆਂ ਨੂੰ ਜ਼ਰੂਰ ਜਿਹੜਾ ਉਹ ਰੱਖਣਾ ਚਾਹੀਦਾ ਆ ਵੀ ਚੀਜ਼ ਉਹ ਲਓ ਜਿਸ ਦੀ ਤੁਹਾਨੂੰ ਜ਼ਰੂਰਤ ਆ, ਚੀਜ਼ ਓਨੀ ਖਾਓ ਜਿੰਨੀ ਤੁਸੀਂ ਖਾ ਸਕਦੇ ਆ। ਵੇਸਟ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਘੱਟ ਕਰਿਆ ਕਰੀਏ ਅਤੇ ਆਪਣੀ ਜਿਹੜੀ ਆਪਣੀ ਸਿਹਤ ਦਾ ਖੁਦ ਜਿਹੜਾ ਉਹ ਧਿਆਨ ਰੱਖੋ ਅਤੇ ਬਾਕੀ ਜਿਹੜੇ ਵਾਤਾਵਰਣ ਦਾ ਧਿਆਨ ਰੱਖੋ ਅਤੇ ਆਰਗੂਮੈਂਟ ਤੋਂ ਜਿਹੜਾ ਉਹ ਬਚਾ ਰੱਖੋ। ਦੋ ਫਾੜਤਾ ਹੋਣ ਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਹੁੰਦੇ ਉਹਨਾਂ ਨੂੰ ਹੀ ਜਿਹੜਾ ਇਨ ਦੀ ਐਂਡ ਜਿਹੜਾ ਉਹ ਫਾਇਦਾ ਹੁੰਦਾ। ਇਕੱਠੇ ਜਦੋਂ ਰਹਿੰਦੇ ਆ ਤਾਂ ਉਹ ਜਿਹੜਾ ਚੰਗੀ ਗੱਲ ਰਹਿੰਦੀ ਆ। ਸੋ ਸਿੱਖਾਂ ਦੇ ਲਈ ਵੀ ਇਹ ਬਹੁਤ ਜ਼ਰੂਰੀ ਆ ਵੀ ਜਿਹੜੀ ਇਸ ਟਾਈਮ ਜਿਹੜੇ ਵੱਖ-ਵੱਖ ਧਾਰਾਂ ਦੇ ਵਿੱਚ ਜਿਹੜੇ ਉਹ ਵੰਡੇ ਜਾ ਰਹੇ ਆ ਉਹ ਇਨ ਦੀ ਐਂਡ ਲੌਂਗ ਰਨ ਦੇ ਲਈ ਭਵਿੱਖ ਦੇ ਲਈ ਆਪਣੇ ਲਈ ਉਹ ਇੱਕ ਖਤਰੇ ਵਾਲੀ ਗੱਲ ਹੀ ਆ, ਉਹ ਇੱਕ ਮਾੜੀ ਗੱਲ ਆ। ਜਿਹੜੇ ਵਿਰੋਧੀ ਆ ਉਹ ਆਪਣੀਆਂ ਚਾਲਾਂ ਦੇ ਵਿੱਚ ਉਸ ਦੇ ਵਿੱਚ ਉਹ ਕਾਮਯਾਬ ਜਿਹੜੇ ਉਹ ਹੋ ਰਹੇ ਨੇ ਅਤੇ ਆਪਾਂ ਨੂੰ ਆਪਸ ਦੇ ਵਿੱਚ ਜਿਹੜੇ ਉਹ ਲੜਾ ਰਹੇ ਨੇ। ਆਪਾਂ ਉਹਨਾਂ ਚੀਜ਼ਾਂ ਤੋਂ ਪਰੇ ਹੋ ਕੇ ਜਿਹੜੀ ਇੱਕ ਕਾਮਨ ਚੀਜ਼ਾਂ ਹੈਗੀਆਂ ਜਿਸ ਦੇ ਉੱਤੇ ਸਾਰੇ ਹੀ ਜਿਹੜੇ ਖੱਬੇ ਵਾਲੇ ਆ ਸੱਜੇ ਵਾਲੇ ਵਿਚਕਾਰ ਵਾਲੇ ਆ ਉੱਤੇ ਵਾਲੇ ਥੱਲੇ ਵਾਲੇ ਜਿਹੜੇ ਵਾਲੇ ਵੀ ਆ ਉਹ ਜਿਹੜੀਆਂ ਕਾਮਨ ਚੀਜ਼ਾਂ ਦੇ ਵਿੱਚ ਮੰਨਦੇ ਆ ਉਸੇ ਨੂੰ ਹੀ ਜਿਹੜਾ ਆਪਾਂ ਅੱਗੇ ਤੋਂ ਅੱਗੇ ਉਹ ਪ੍ਰਫੁੱਲਤ ਜਿਹੜਾ ਉਹ ਕਰੀਏ। ਸੋ ਕਾਮਨ ਗਰਾਊਂਡ ਜਿਹੜੀ ਉਹ ਬਣਾਉਣ ਦੀ ਆਪਾਂ ਨੂੰ ਸਾਰਿਆਂ ਨੂੰ ਜ਼ਰੂਰਤ ਆ। ਸੋ ਇਹੀ ਜਿਹੜੀਆਂ ਚੀਜ਼ਾਂ ਆ ਉਹ ਕਹਿੰਦੇ ਹੋਏ ਆਪਾਂ ਇਸ ਸਾਲ ਤੋਂ ਇਸ ਪ੍ਰੋਗਰਾਮ ਦੇ ਅੱਜ ਦੇ ਜਿਹੜੇ ਇਸ ਸਾਲ ਦੇ ਜਿਹੜੇ ਅਖੀਰਲੇ ਪ੍ਰੋਗਰਾਮ ਦੇ ਵਿੱਚ ਵੱਲ ਵਧਾਖਦੇ ਆ। ਕੱਲ੍ਹ ਨੂੰ ਨਵੇਂ ਸਾਲ ਦੇ ਵਿੱਚ ਉੱਦਾਂ ਮਿਲਾਂਗੇ। ਵੈਸੇ ਕੋਈ ਬਹੁਤਾ ਫਰਕ ਨਹੀਂ ਆ, ਸਿਰਫ ਤਰੀਕਾਂ ਦਾ ਹੀ ਹੇਰ ਫੇਰ ਆ। ਬਾਕੀ ਰੋਜ਼ਮਰਾ ਦੇ ਕੰਮ ਜਿਹੜੇ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਚੱਲਣੇ ਆ। ਨਹਾਉਣਾ ਪੀਣਾ ਖਾਣਾ ਸਾਰਾ ਕੁਝ ਉਦਾਂ ਹੀ ਜਾਣਾ ਆ। ਸੋ ਸਾਰੇ ਦਿਨ ਬਰਾਬਰ ਆ ਗੁਰੂ ਮਹਾਰਾਜ ਦੇ ਹਿਸਾਬ ਨਾਲ ਇਹ ਤਾਂ ਸੈਟਅਪ ਕੀਤੀਆਂ ਸਰਕਾਰਾਂ ਨੇ। ਇਹ ਸਰਕਾਰਾਂ ਨੇ ਤਾਂ ਨਹੀਂ, ਇਹ ਤਾਂ ਚਲੋ ਪਤਾ ਨਹੀਂ ਕਰਦਾ ਇਹ ਸੈਟਅਪ ਹੋਇਆ ਵੀ ਬੰਦਾ ਕਹਿੰਦਾ ਵੀ ਚਲੋ ਰਿਲੈਕਸ ਕਰ ਲੈਂਦੇ ਆ, ਕੋਈ ਨਾ ਕੋਈ ਬਹਾਨਾ ਜਿਹੜਾ ਉਹ ਬਣ ਲੈਂਦਾ। ਨਹੀਂ ਜ਼ਰੂਰ ਕਰਨਾ ਚਾਹੀਦਾ, ਸਟ੍ਰੈਸ ਨੂੰ ਰਿਲੀਵ ਕਰੋ। ਅਸੀਂ ਨਹੀਂ ਕਹਿੰਦੇ ਨਾ ਕਰੋ, ਪਰਿਵਾਰਾਂ ਦੇ ਨਾਲ ਸਮਾਂ ਬਤੀਤ ਕਰੋ। ਇਕਾਂਤ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਇਕਾਂਤ ਦੇ ਵਿੱਚ ਕਰੋ, ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਕਰੋ। ਅਤੇ ਇੱਕ ਜਿਹੜੀਆਂ ਹੋਰ ਚੀਜ਼ਾਂ ਦੋ ਚਾਰ ਚੀਜ਼ਾਂ ਚਲੋ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਕਹਿ ਰਹੀਏ ਹੁਣ ਨਿਊ ਈਅਰ ਈਵ ਆ ਅੱਜ ਦੇ ਦਿਨ ਬਹੁਤ ਸਾਰੇ ਲੋਕਾਂ ਨੇ ਜਿਹੜਾ ਉਹ ਡਰਿੰਕ ਕਰਦੇ ਨੇ, ਬੜੇ ਤਰ੍ਹਾਂ ਦੇ ਜਿਹੜੇ ਨਸ਼ੀਲੇ ਪਦਾਰਥਾਂ ਦਾ ਜਿਹੜਾ ਲੋਕ ਸੇਵਨ ਕਰਦੇ ਨੇ। ਅਤੇ ਫਿਰ ਕਈ ਮੂਰਖ ਐਸੇ ਹੁੰਦੇ ਨੇ ਵੀ ਉਹ ਉਹਨਾਂ ਦੇ ਅਧੀਨ ਜਦੋਂ ਹੁੰਦੇ ਆ ਅੰਡਰ ਦਾ ਇਨਫਲੂਐਂਸ ਹੁੰਦੇ ਆ ਅਤੇ ਉਹ ਗੱਡੀ ਚਲਾਉਣ ਲੱਗ ਜਾਂਦੇ ਨੇ। ਟਰਾਂਸਪੋਰਟ ਦੇ ਵਿੱਚ ਜਿਹੜੇ ਇੱਦਾਂ ਦੀਆਂ ਚੀਜ਼ਾਂ ਵਾਲੇ ਪਾਸੇ ਨੂੰ ਚਲ ਜਾਂਦੇ ਨੇ। ਭਾਈ ਇੱਦਾਂ ਦਾ ਕੰਮ ਜਿਹੜਾ ਉਹ ਨਾ ਕਰੋ। DUI ਨੂੰ ਲੜਨ ਦੇ ਲਈ ਤੁਹਾਡੇ ਕਈ ਹਜ਼ਾਰ $10,000 ਜਿਹੜੇ ਆ ਉਹ ਲੱਗ ਜਾਂਦੇ ਨੇ ਅਤੇ ਊਬਰ ਜਿਹੜੀ ਆ $15-20 ਦੇ ਵਿੱਚ ਤੁਹਾਨੂੰ ਮਿਲ ਜਾਂਦੀ। ਜੇ 100 ਦੀ ਵੀ ਮਿਲਦੀ ਹੋਵੇ, ਜੇ ਹਾਇਰ ਰੇਟਸ ਆ ਭਾਈ ਉਹ ਕਰ ਲਓ। ਡੈਜਿਗਨੇਟਿਡ ਡਰਾਈਵਰ ਹੈਗਾ ਆ ਉਹ ਜਿਹੜਾ ਉਹ ਕੰਮ ਕਰ ਲਓ। ਅਤੇ ਅਦਰਵਾਈਜ਼ ਜਿਹੜਾ ਕੰਮ ਨਹੀਂ ਤਾਂ ਤੁਹਾਡੇ ਲਈ ਮਹਿੰਗਾ ਅਤੇ ਜਾਨੂੰ ਨੂੰ ਖਤਰਾ ਵੀ ਜਿਹੜਾ ਤੁਹਾਡੇ ਖੁਦ ਦਾ ਅਤੇ ਕਿਸੇ ਹੋਰ ਲੋਕਾਂ ਦਾ ਵੀ ਜਿਹੜਾ ਉਹ ਬਣ ਜਾਂਦਾ ਆ। ਸੋ ਪਲੀਜ਼ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਿਆ ਜਾਓ। ਬਾਕੀ ਜਿੱਥੇ ਵੀ ਪੂਜਾ ਸਥਾਨਾਂ 'ਤੇ ਤੁਸੀਂ ਜਾਣਾ ਚਾਹੁੰਦੇ ਆ, ਗੁਰਦੁਆਰੇ ਮੰਦਰ ਮਸਜਿਦ ਚਰਚ ਗਿਰਜਾ ਘਰ ਜਿੱਥੇ ਵੀ ਆ, ਉਸ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਨਵੇਂ ਸਾਲ ਦੇ ਵਿੱਚ ਜਿਹੜੀਆਂ ਸ਼ੁਭ ਚੀਜ਼ਾਂ ਹੋਣ ਚੰਗੀਆਂ ਚੀਜ਼ਾਂ ਹੋਣ ਉਸ ਦੇ ਲਈ ਜਿਹੜੀ ਆਪਾਂ ਉਹ ਅਰਦਾਸ ਕਰੀਏ। ਪਰਮਾਤਮਾ ਸਾਰਿਆਂ ਦੇ ਉੱਤੇ ਜਿਹੜਾ ਮਿਹਰ ਭਰਿਆ ਹੱਥ ਜਿਹੜਾ ਉਹ ਬਣਾ ਕੇ ਰੱਖੇ ਅਤੇ ਸਾਰਿਆਂ ਨੂੰ ਜਿਹੜਾ ਉਹ ਚੰਗੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਲੈ ਕੇ ਜਾਵੇ। ਇਹੀ ਅਰਦਾਸ ਕਰਦੇ ਹੋਏ ਆਪਣਾ ਅੱਜ ਦਾ ਇਹ ਪ੍ਰੋਗਰਾਮ ਜਿਹੜੇ ਉਹ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਆਪਾਂ ਕਾਲਾਂ 'ਚ ਲਵਾਂਗੇ ਜੀ ਅਤੇ ਤੁਸੀਂ ਵਧਾਈਆਂ ਵੀ ਦੇ ਸਕਦੇ ਆ। ਕੱਲ੍ਹ ਨੂੰ ਜਿਹੜਾ 9 ਤੋਂ 10 ਵਜੇ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ 'ਚ ਤੁਸੀਂ ਕਾਲ ਕਰ ਸਕਦੇ ਹੋ ਜੀ। ਅਤੇ ਹੁਣ ਇਹਦੇ ਨਾਲ ਇਜਾਜ਼ਤ ਲੈਂਦੇ ਹਾਂ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਰਾਜਕਨਵੀਰ ਸਿੰਘ ਨੇ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ। ਹੈਪੀ ਨਿਊ ਈਅਰ ਜੀ। ਅਤੇ ਸਾਰੇ ਜਣੇ ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM